ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਤਿਓ, ਅੱਜ ਅਗਸਤ ਦੀ 18 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ ਕਲਾਵਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਕੁਲਵੰਤ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ ਐਲੇ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਦੇ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਕਾਲ ਕਰ ਸਕਦੇ ਹੋ 888-888 99 14 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕਈ ਸਟੇਟਾਂ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਹੈਗੀ ਆ। ਉੱਥੇ ਜਿਹੜੀਆਂ ਆ ਵੋਟਾਂ ਪੈ ਰਹੀਆਂ ਹੈਗੀਆਂ। ਹਜੇ ਕੁਛ ਹਫ਼ਤੇ ਪਹਿਲਾਂ ਜਿਹੜਾ ਮਿਸ਼ੀਗਨ ਦੇ ਵਿੱਚ ਵੀ ਵੋਟਾਂ ਪਈਆਂ ਸੀਗੀਆਂ। ਆਪਾਂ ਨੂੰ ਪਤਾ ਉਹਨਾਂ ਦੇ ਜਿਹੜੇ ਕੀ ਰਿਜ਼ਲਟ ਆਏ ਹੈਗੇ ਆ। ਸੋ ਹੁਣ ਅੱਜ ਮੰਗਲਵਾਰ ਜਾਣੀ ਕਿ ਅਗਸਤ 18 ਨੂੰ ਪ੍ਰਾਇਮਰੀ ਇਲੈਕਸ਼ਨ ਆ ਅਲਾਸਕਾ, ਫਲੋਰੀਡਾ ਤੇ ਵਾਇਓਮਿੰਗ ਦੇ ਵਿੱਚ। ਉਹ ਤੋਂ ਬਾਅਦ ਫਿਰ ਨਵੰਬਰ ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ। ਅਲਾਸਕਾ ਜਿਹੜਾ ਇੱਕ ਟੌਪ ਦਾ ਬੈਟਲ ਗਰਾਊਂਡ ਆ ਦੋਨਾਂ ਪਾਰਟੀਆਂ ਦੇ ਲਈ। ਇਨਕੰਬੈਂਟ ਰਿਪਬਲਿਕਨ ਸੈਨੇਟਰ ਡੈਨ ਸੁਲੀਵਨ ਤੇ ਉਹਦੇ ਜਿਹੜੇ ਫਾਈਨਲ ਜਿਹੜੇ ਚੈਲੰਜਰ ਹੈਗੇ ਆ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਮੈਰੀ ਪੈਲਟੋਲਾ, ਉਹਨਾਂ ਦੇ ਜਿਹੜੇ ਟੈਕਸ ਰਿਵੀਜ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਫਾਈਟ ਚੱਲ ਰਹੀ ਹੈਗੀ ਆ। ਫਲੋਰੀਡਾ ਦੇ ਵਿੱਚ ਗਵਰਨਰ ਦੀ ਇਲੈਕਸ਼ਨ ਹੋ ਰਹੀ ਆ, ਸੈਨੇਟ ਪ੍ਰਾਇਮਰੀਜ਼ ਤੇ ਡਾਟਾ ਸੈਂਟਰ ਉੱਥੇ ਇੱਕ ਮੇਨ ਇਸ਼ੂ ਬਣ ਰਿਹਾ ਹੈਗਾ। ਵਾਇਓਮਿੰਗ ਸਟੇਟ ਦੇ ਵਿੱਚ ਜੋ ਕ੍ਰਿਪਟੋ ਕੁਈਨ ਆ ਰਿਪਬਲਿਕਨ ਸੈਨੇਟਰ ਸਿੰਥੀਆ ਲੂਮਿਸ, ਜੋ ਉਹ ਰਿਟਾਇਰ ਹੋ ਰਹੀ ਆ, ਉਹਦੀ ਜਗ੍ਹਾ ਦੇ ਉੱਤੇ ਜਿਹੜੀ ਇਲੈਕਸ਼ਨ ਹੋ ਰਹੀ ਆ। ਸੋ ਇਹ ਬੜੀਆਂ ਇੰਪੋਰਟੈਂਟ ਇਲੈਕਸ਼ਨਸ ਹੈਗੀਆਂ। ਤੇ ਸਾਡੇ ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ 14 ਚ ਇੱਕ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੋ ਰਹੀ ਹੈ। ਐਰਿਕ ਸਵੈਲਵਲ ਜੋ ਸਾਬਕਾ ਕਾਂਗਰਸਮੈਨ ਸੀ, ਜਿਨ੍ਹਾਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਹਰਾਸਮੈਂਟ ਦੇ ਚਾਰਜਸ ਲੱਗੇ ਸੀ, ਉਹ ਕੁਇਟ ਕਰ ਗਏ। ਉਹਨਾਂ ਦੀ ਜਗ੍ਹਾ ਦੇ ਉੱਤੇ ਅੱਜ ਇਲੈਕਸ਼ਨ ਹੋਣੀ ਹੈਗੀ ਆ। ਸੋ ਜਿਹੜੇ ਅੱਜ ਕਾਂਗਰਸ ਵੂਮੈਨ, ਦੋਨੋਂ ਹੀ ਕਾਂਗਰਸ ਵੂਮੈਨ ਲੜ ਰਹੀਆਂ ਆ, ਜਿਹੜੀ ਵੀ ਜਿੱਤੂਗੀ ਤੇ ਉਹ ਫਿਰ ਦਸੰਬਰ ਤੱਕ ਸਰਵ ਕਰੂਗੀ ਤੇ ਨਵੰਬਰ ਦੇ ਵਿੱਚ ਫੇਰ ਇਲੈਕਸ਼ਨ ਹੋਣੀ ਇਹਨਾਂ ਦੀ। ਸੋ ਸੈਨ ਫਰਾਂਸਿਸਕੋ ਬੇ ਏਰੀਏ ਦੇ ਜਿਹੜੇ ਵੋਟਰਸ ਹੈਗੇ ਆ, ਬੜੇ ਧਿਆਨ ਨਾਲ ਸੁਣ, ਕੁਝ ਪੁਆਇੰਟ ਜਿਹੜੇ ਆ ਮੈਂ ਡਿਸਕਸ ਕਰਨੇ ਆ। ਇੰਨੀ ਹੌਟ ਇਹ ਇਲੈਕਸ਼ਨ ਬਣੀ ਹੋਈ ਆ। ਆਇਸ਼ਾ ਬਹਾਵ ਤੇ ਦੂਸਰੇ ਪਾਸੇ ਹੈਗੀ ਮਲੀਸਾ ਹਰਨਾਂਡੇਸ। ਜਿਹੜਾ APEC ਆ ਜਾਂ ਵੱਡੇ ਗਰੁੱਪ ਆ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਮਲੀਸਾ ਹਰਨਾਂਡੇਸ ਦੇ ਉੱਤੇ ਖਰਚੇ ਆ। ਆਇਸ਼ਾ ਬਹਾਵ ਜਿਹੜੇ ਆ ਉਸਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹਨਾਂ ਇਦਾਂ ਦੇ ਜਿਹੜੇ ਹੈਗੇ ਆ ਗਰੁੱਪ, ਉਹਨਾਂ ਤੋਂ ਪੈਸੇ ਨਹੀਂ ਲਏ ਹੈਗੇ। ਕੈਲੀਫੋਰਨੀਆ ਦਾ 14th ਕਾਂਗਰੈਸ਼ਨਲ ਡਿਸਟ੍ਰਿਕਟ ਆ, ਹੈਵਲੀ ਡੈਮੋਕ੍ਰੈਟਿਕ ਡਿਸਟ੍ਰਿਕਟ ਆ, ਦੋਨੋਂ ਹੀ ਡੈਮੋਕ੍ਰੇਟ ਆ। ਸੈਨੇਟਰ ਆਇਸ਼ਾ ਬਹਾਵ ਤੇ ਬੇ ਏਰੀਆ ਰੈਪਿਡ ਟ੍ਰਾਂਸਟ ਦੇ ਡਾਇਰੈਕਟਰ ਮਲੀਸਾ ਹਰਨਾਂਡੇਸ। ਆਇਸ਼ਾ ਬਹਾਵ ਸੈਨੇਟਰ ਆ ਕਰੰਟਲੀ ਕੈਲੀਫੋਰਨੀਆ ਸਟੇਟ ਦੇ ਵਿੱਚ। ਤੇ ਕਿਉਂਕਿ ਪਿਛਲੇ ਜੂਨ ਦੇ ਵਿੱਚ ਇਲੈਕਸ਼ਨ ਹੋਈ ਸੀ ਪ੍ਰਾਇਮਰੀ, ਤੇ ਉਹਦੇ 'ਚ ਕੋਈ ਵੀ 50% ਨਹੀਂ ਲਿਜਾ ਸਕਿਆ। ਬਹਾਵ ਦੇ ਕੋਲ 42% ਆਏ ਸੀ, ਹਰਨਾਂਡੇਸ ਕੋਲ 16, ਤੇ ਉਹ ਤੋਂ ਬਾਅਦ ਤੀਜੀ ਕੈਂਡੀਡੇਟ ਸੀਗੀ, ਉਹ ਭਾਰਤੀ ਮੂਲ ਦੀ ਸੀ, ਜਿਹਨੂੰ HAF ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਸਪੋਰਟ ਕਰ ਰਹੀਆਂ ਸੀ, ਰਾਖੀ ਇਸਰਾਨੀ। ਸੋ ਅੱਜ ਇਲੈਕਸ਼ਨ ਆਲਰੇਡੀ ਸ਼ੁਰੂ ਹੋ ਗਈ ਆ। 7 ਵਜੇ ਤੋਂ ਲੈ ਕੇ 8 ਵਜੇ ਤਾਈਂ ਇਹ ਇਲੈਕਸ਼ਨ ਹੋਣੀ ਹੈਗੀ ਆ। ਸੋ ਇਹ ਜਿਹੜੀ ਇਲੈਕਸ਼ਨ ਆ, ਇਹ ਬੜਾ ਅਟੈਂਸ਼ਨ ਪੂਰੇ USA ਦੇ ਵਿੱਚ ਖਿੱਚਿਆ ਹੈ, ਕਿਉਂਕਿ ਆਊਟਸਾਈਡਰ ਜਿਹੜੇ ਗਰੁੱਪ ਆ, ਅਮਰੀਕਨ ਇਜ਼ਰਾਈਲ ਪਬਲਿਕ ਅਫੇਅਰ ਕਮੇਟੀ, ਇੱਕ ਪ੍ਰੋ ਇਜ਼ਰਾਈਲੀ ਲੌਬੀਸਟ ਆਰਗੇਨਾਈਜੇਸ਼ਨ ਆ, ਯੂਨਾਈਟਿਡ ਡੈਮੋਕ੍ਰੇਸੀ ਪ੍ਰੋਜੈਕਟ,
ਇਹਨਾਂ ਨੇ ਤੇ ਐਪਿਕ ਇਹਨਾਂ ਨੇ $1.2 ਮਿਲੀਅਨ ਇਸ ਰੇਸ ਦੇ ਉੱਤੇ ਆਲਰੇਡੀ ਖਰਚ ਦਿੱਤਾ ਹੈ, ਹਰਨਾਂਡਿਸ ਨੂੰ ਦਿੱਤਾ ਹੈਗਾ ਆ। ਜਦੋਂ ਕਿ ਜਿਹੜੀ ਬਹਾਵ ਆ ਉਹ ਕੋਈ ਵੀ ਪੈਸਾ ਇਦਾਂ ਦੀ ਆਰਗੇਨਾਈਜੇਸ਼ਨ ਤੋਂ ਨਹੀਂ ਲਿਆ ਹੈਗਾ। ਇੱਕ ਹੋਰ ਗਰੁੱਪ ਆ ਬੋਲਡ ਅਮਰੀਕਾ, ਜਿਹਦੀ ਫੰਡਿੰਗ ਜਿਹੜੀ ਹੈਗੀ ਆ ਯੂਨਾਈਟਿਡ ਡੈਮੋਕ੍ਰੈਟਿਕ ਪ੍ਰੋਜੈਕਟ ਵੱਲੋਂ, ਉਹਨੇ $1.7 ਮਿਲੀਅਨ ਇਸ ਰੇਸ ਦੇ ਉੱਤੇ ਹਰਨਾਂਡਿਸ ਦੇ ਹੱਕ ਦੇ ਵਿੱਚ ਖਰਚ ਕੀਤਾ ਹੈਗਾ। ਕਲੈਕਟਿਵਲੀ $4.1 ਮਿਲੀਅਨ ਇਸ ਰੇਸ ਦੇ ਉੱਤੇ ਜਿਹੜਾ ਇਹਨਾਂ ਗਰੁੱਪਸ ਨੇ ਖਰਚ ਕੀਤਾ ਹੈਗਾ, ਜਿਹਦੇ ਚੋਂ $3.7 ਮਿਲੀਅਨ ਹਰਨਾਂਡਿਸ ਦੀ ਕੈਂਪੇਨ ਤੇ ਆਇਸ਼ਾ ਬਹਾਵ ਤੇ 4 ਲੱਖ। ਹੁਣ ਤੁਸੀਂ ਦੇਖ ਲਓ ਵੀ ਮੁਕਾਬਲਾ ਕਿੰਨਾ ਕਾ। ਸੋ ਯੂਐਸ ਤੇ ਇਜ਼ਰਾਈਲੀ ਜੰਗ ਜਿਹੜੀ ਚੱਲ ਰਹੀ ਆ, ਉਹ ਵੀ ਇਸ ਇਸ਼ੂ ਦੇ ਵਿੱਚ, ਇਸ ਇਲੈਕਸ਼ਨ ਦੇ ਵਿੱਚ ਮੇਨ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ ਆ। ਤੇ ਜਿਹੜੀ ਐਸ਼ਾ ਬਹਾਵ ਆ ਉਹਨੂੰ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਸਪੋਰਟ ਕਰ ਰਿਹਾ। ਕਾਰਨ ਕੀ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਆਇਆ ਸੀ ਕੈਲੀਫੋਰਨੀਆ ਦੇ ਵਿੱਚ, ਉਹਦੀ ਪੂਰੀ ਉਹਨੂੰ ਸਪੋਰਟ ਕੀਤੀ ਸੀ। ਦੂਸਰੇ ਨੰਬਰ ਤੇ ਉਹ ਕਹਿੰਦੀ ਆ ਵੀ ਮੈਂ ਮਿਨੋਰਟੀਜ਼ ਦੇ ਹੱਕ ਦੇ ਵਿੱਚ ਖੜਦੀ ਹੈਗੀ ਆ। ਸੋ ਇਹ ਤੁਸੀਂ ਦੇਖੋ ਵੀ ਇੰਨੀਆਂ ਵੱਡੇ ਜਿਹੜੇ ਗਰੁੱਪ ਆ ਮਿਲੀਅਨਸ ਆਫ ਡਾਲਰ ਕਰਦੇ, ਤਾਂ ਤੁਸੀਂ ਉਹਨਾਂ ਨਾਲ ਕਿੱਦਾਂ ਫਾਈਟ ਕਰੋਗੇ। ਪਿਛਲੇ ਜਿਹੜੀ ਜੂਨ 'ਚ ਇਲੈਕਸ਼ਨ ਹੋਈ ਸੀ, ਤੁਹਾਨੂੰ ਪਤਾ ਹੀ ਆ ਵੀ ਜਸਮੀਤ ਬੈਂਸ ਖੜੀ ਸੀ ਸੈਂਟਰਲ ਵੈਲੀ ਦੇ ਵਿੱਚ ਤੇ ਉਹ ਲੂਜ਼ ਕਰ ਗਈ। ਸੋ ਇਸ ਵਾਰੀ ਜਿਹੜਾ ਮੌਕਾ ਆ ਨਾ, ਇਹ ਨਾ ਗਵਾਓ। ਕੋਈ ਇੱਕ ਅੱਧਾ ਜਿਹੜਾ ਤੁਹਾਡਾ ਕਾਂਗਰਸ ਵੂਮਨ ਜਾਂ ਕਾਂਗਰਸਮੈਨ ਤੁਹਾਡੇ ਹੱਕ 'ਚ ਹੋਣਾ ਚਾਹੀਦਾ, ਜਿਹੜਾ ਕਿ ਖੜ ਕੇ ਜਿਹੜੀ ਤੁਹਾਡੇ ਹੱਕ ਦੀ ਗੱਲ ਕਰ ਸਕੇ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਜਿਹੜਾ ਅਸੈਂਬਲੀ 'ਚੋਂ ਨਾ ਪਾਸ ਹੁੰਦਾ, ਸੈਨੇਟ 'ਚੋਂ ਨਾ ਪਾਸ ਹੁੰਦਾ, ਜਿਹੜਾ ਗਵਰਨਰ ਆ ਕੈਲੀਫੋਰਨੀਆ ਦਾ, ਉਹ ਠੀਕ ਆ ਵੀ ਉਹ ਬੈਕ ਸਟੈਪ ਕਰ ਗਿਆ, ਉਹਨੂੰ ਸਾਈਨ ਨਹੀਂ ਕੀਤਾ। ਪਰ ਉਸੇ ਬਿੱਲ ਦਾ ਇੰਨਾ ਜ਼ਿਆਦਾ ਵਾਸ਼ਿੰਗਟਨ ਪੋਸਟ ਹੋਰ ਅਖਬਾਰਾਂ ਦੇ ਵਿੱਚ ਰੌਲਾ ਪਿਆ, ਉਹਦੇ ਕਰਕੇ ਹੀ ਆ ਸਾਰੇ ਜਿਹੜੇ ਗੈਂਗਸਟਰ ਆ ਕੈਲੀਫੋਰਨੀਆ ਦੇ ਵਿੱਚੋਂ ਫੜੇ ਗਏ ਆ। ਨਹੀਂ ਤਾਂ ਤੁਹਾਨੂੰ, ਸਾਨੂੰ ਸਾਰਿਆਂ ਨੂੰ ਉਹਨਾਂ ਨੇ ਤੁਹਾਤੋਂ ਪੈਸੇ ਲੁੱਟਣੇ ਸੀ, ਔਰ ਆਪਣੇ ਬੰਦੇ ਦਿੰਦੇ ਵੀ ਰਹੇ ਹੈਗੇ ਆ। ਸੋ ਮੌਕਾ ਸੰਭਾਲਿਆ ਕਰੋ। ਹਰ ਇੱਕ ਦੇ ਕੋਲ ਜਿੱਧਰ ਵੋਟ ਆਈ ਹੈਗੀ ਆ, ਇਹ ਬੇ ਏਰੀਏ ਦਾ ਜਿਹੜਾ ਖਾਸ ਕਰਕੇ ਪਲੈਜ਼ੈਂਟਨ, ਡਬਲਨ, ਲਿਵਰਮੋਰ, ਹੇਵਰਡ, ਫਰੀਮੌਂਟ, ਨਿਊਯਾਰਕ, ਇਸ ਏਰੀਏ ਦੇ ਵਿੱਚ ਜਿਨ੍ਹਾਂ ਦੀ ਵੋਟ ਹੈਗੀ ਆ, ਅੱਜ ਲਾਸਟ ਡੇ ਆ। ਸੋ ਪਿੱਛੇ ਨਾ ਰਹੋ। ਸੋ ਸਾਡਾ ਕਹਿਣ ਦਾ ਮਤਲਬ ਇਹੀ ਹੁੰਦਾ, ਆਪਣੀ ਕਮਿਊਨਿਟੀ ਨੂੰ ਦੱਸਣਾ ਵੀ ਭਾਈ ਟਾਈਮ ਹੈਗਾ ਆ, ਮੁੜ ਕੇ ਫਿਰ ਬਾਅਦ ਦੇ ਵਿੱਚ ਪਛਤਾਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ ਹੈਗਾ ਆ। ਸੋ 14th ਡਿਸਟ੍ਰਿਕਟ ਦੇ ਜਿਹੜੇ ਲੋਕ ਆ, ਉਹ ਅੱਜ ਇਲੈਕਸ਼ਨ ਜਿਹੜੀ ਆ ਇਸ ਵਿੱਚ ਵੋਟ ਪਾਉਣ ਜਾ ਰਹੇ ਆ। ਇੱਕ ਵਾਰੀ ਫੇਰ ਮੈਂ ਜੇ ਏਰੀਆ ਦੱਸਦਾ, ਮੋਸਟਲੀ ਇਹ ਅਲਾਮੀਡਾ ਕਾਉਂਟੀ ਦਾ ਏਰੀਆ, ਜਿਹਦੇ ਵਿੱਚ ਹੇਵਰਡ, ਲਿਵਰਮੋਰ, ਪਲੈਜ਼ੈਂਟਨ, ਯੂਨੀਅਨ ਸਿਟੀ ਹੈਗੇ ਆ। ਸੋ ਈਵਨ ਵਾਸ਼ਿੰਗਟਨ ਪੋਸਟ ਵਰਗੀ ਅਖਬਾਰ ਨੇ ਵੱਡਾ ਆਰਟੀਕਲ ਆਇਆ ਵੀ ਏਪੈਕ ਹੈਜ਼ ਏ ਨਿਊ ਟਾਰਗੇਟ ਟੂ ਐਗਜ਼ਰਟ ਇਨਫਲੂਐਂਸ ਓਵਰ ਡੈਮੋਕ੍ਰੇਟਸ। $2.5 ਮਿਲੀਅਨ ਉਹਨਾਂ ਨੇ ਮਲੀਸਾ ਹਰਨਾਂਡਸ ਤੇ ਖਰਚ ਕਰ ਦਿੱਤਾ, ਆਇਸ਼ਾ ਬਹਾਵ ਦੇ। ਹੁਣ ਇਦਾਂ ਹੀ ਉਹ ਜਿਹੜਾ ਡਾਕਟਰ ਅਬਦੁਲ ਸੀ ਮਿਸ਼ੀਗਨ ਦੇ ਵਿੱਚ, ਉਹਦੇ ਅਗੇਂਸਟ ਮਿਲੀਅਨਸ ਆਫ ਡਾਲਰ ਜਿਹੜਾ ਏਪੈਕ ਨੇ ਸਪੈਂਡ ਕੀਤਾ ਸੀ, ਪਰ ਉਹ ਉੱਥੇ ਪ੍ਰਾਇਮਰੀ ਜਿੱਤ ਗਿਆ ਸੀਗਾ। ਸੋ ਇਹ ਜਿਹੜੀ ਇਲੈਕਸ਼ਨ ਆ, ਇਹ ਆਇਸ਼ਾ ਬਹਾਵ ਦੇ ਲਈ ਜਾਂ ਮਿਨੋਰਟੀਜ਼ ਦੇ ਲਈ ਜਾਂ ਸਿੱਖਾਂ ਦੇ ਲਈ ਬਹੁਤ ਇੰਪੋਰਟੈਂਟ ਆ। ਹਾਲਾਂਕਿ ਮੈਂ ਵੀ ਉਸ ਦੇ ਬਹੁਤ ਸਾਰੇ ਜਿਹੜੇ ਪੁਆਇੰਟਸ ਆ ਉਹਨਾਂ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ ਵੀ ਜਿਹੜਾ ਸਟੈਂਡ ਹੈਗਾ ਆਇਸ਼ਾ ਬਹਾਵ ਦਾ, ਪਰ ਤੁਸੀਂ ਓਵਰਆਲ ਪਿਕਚਰ ਦੇਖੋ, ਤਾਂ ਕਿ ਜਿਹੜੀ ਤੁਹਾਡੀ ਕਮਿਊਨਿਟੀ ਦੀ ਤੁਹਾਡੀ ਗੱਲ ਜਿਹੜੀ ਆ, ਉਹ ਯੂਐਸ ਦੇ ਕਾਂਗਰਸ ਦੇ ਵਿੱਚ ਕੋਈ ਕਰਨ ਵਾਲਾ ਬੰਦਾ ਜਾਂ ਬੀਬੀ ਹੋਵੇ, ਤੇ ਤੁਹਾਡਾ ਹੁਣ ਫਰਜ਼ ਬਣਦਾ ਆ ਆਪਣੇ ਸਾਰੇ ਹੀ ਰਿਸ਼ਤੇਦਾਰ ਜਿਹੜੇ ਆ, ਦੋਸਤ ਮਿੱਤਰ, ਉਹਨਾਂ ਨੂੰ ਕਾਲਾਂ ਕਰੋ। ਜਿਨ੍ਹਾਂ ਨੇ ਵੋਟ ਨਹੀਂ ਪਾਈ, ਉਹ ਅੱਜ ਵੋਟ ਪਾ ਦੇਣ। ਲਾਸਟ ਡੇਟ ਹੈਗੀ ਆ, ਘਰਾਂ ਦੇ ਵਿੱਚ ਵੈਲਟਸ ਆ ਚੁੱਕੇ ਹੈਗੇ ਆ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ, ਉਸ ਉੱਤੇ ਨਜ਼ਰ ਮਾਰਦੇ ਜਾਈਏ। ABC ਦੀ ਪੇਰੈਂਟ ਕੰਪਨੀ ਡਿਜ਼ਨੀ ਵਾਲਿਆਂ ਨੇ FCC ਨੂੰ ਸੂ ਕਰ ਦਿੱਤਾ ਆ। ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਟਰੰਪ ਹੁਣਾਂ ਦੇ ਦੁਆਰਾ ਉਹਨਾਂ ਦੇ ਅੰਡਰ ਚੱਲ ਰਹੀ ਜਿਹੜੀ FCC ਆ, ਉਹ ਰਿਟੈਲੀਟੇਰੀ ਕੈਂਪੇਨ ਚਲਾ ਰਹੀ ਆ, ਵੀ ਬਦਲਾਖੋਰੀ ਦੀ ਨੀਤੀ ਦੇ ਨਾਲ ABC ਦੇ ਉਲਟ ਜਾ ਰਹੀ ਆ। ABC ਉਹੀ ਹਰਜੋਤ ਸਿੰਘ ਜੀ ਚੈਨਲ ਆ ਜਿੱਥੇ ਜਿਮੀ ਕਿਮਲ ਆ, ਉਹ ਆਪਣਾ ਸ਼ੋਅ ਕਰਦਾ ਆ। ਤੇ ਕਿਉਂਕਿ ਉਹਨੇ ਮਜ਼ਾਕ ਕਈ ਵਾਰੀ ਜਿਹੜਾ ਉਹ ਬਣਾਇਆ ਟਰੰਪ ਹੋਣਾ ਦਾ, ਇਹਨਾਂ ਦਾ ਫਿਰ ਲਾਇਸੈਂਸ ਰੱਦ ਕਰਨ ਤੱਕ ਜਿਹੜੀ ਇਹਨਾਂ ਨੇ ਕੀਤੀ। ਇੱਕ ਵਾਰੀ ਤਾਂ ਉਸ ਨੂੰ ਆਫ ਏਅਰ ਵੀ ਉਹਨਾਂ ਨੇ ਕਰ ਦਿੱਤਾ ਸੀਗਾ, ਪਰ ਬਾਅਦ ਚ ਮੁੜ ਦੁਬਾਰਾ ਜਿਮੀ ਕਿਮਲ ਆ ਉਹ ਲਾਈਵ ਆਪਣਾ ਪ੍ਰੋਗਰਾਮ ਲੈ ਕੇ ਆ ਗਿਆ ਸੀਗਾ। ਡਿਜ਼ਨੀ ਅਕਿਊਜ਼ ਕਰ ਰਿਹਾ FCC ਨੂੰ, ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੂੰ,
ਵੀ ਇਹਨਾਂ ਦੇ ਦੁਆਰਾ ਜਿਹੜੀ ਫਸਟ ਅਮੈਂਡਮੈਂਟ ਆ ਉਸ ਦੀ ਉਲੰਘਣਾ ਕੀਤੀ ਜਾ ਰਹੀ ਆ ਇਸ ਲਾਸੂਟ ਦੇ ਵਿੱਚ ਇਹ ਦਾਵਾ ਕਰ ਰਹੇ ਆ। ਯੂਐਸ ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਜਿਹੜੀ ਫੈਡਰਲ ਕੰਪਲੇਂਟ ਆ ਉਹ ਫਾਈਲ ਕੀਤੀ ਗਈ ਆ। ਐਫਸੀਸੀ ਨੇ ਅਪ੍ਰੈਲ ਦੇ ਵਿੱਚ ਆਰਡਰ ਜਾਰੀ ਕੀਤਾ ਸੀ ਡਿਜ਼ਨੀ ਓਨਡ ਏਬੀਸੀ ਨੂੰ ਵੀ ਆਪਣੇ ਜਿਹੜੇ ਲਾਇਸੈਂਸ ਰੀਨਿਊਅਲਸ ਆ ਉਹ ਪਹਿਲਾਂ ਹੀ ਜਿਹੜੇ ਉਹ ਕਰ ਦੋ ਵੀ ਸਕੈਜੂਲ ਤੋਂ ਕਈ ਮਹੀਨੇ ਜਿਹੜਾ ਉਹ ਪਹਿਲਾਂ। ਇਹ ਆਰਡਰ ਦੇ ਵਿੱਚ ਕਮਿਸ਼ਨ ਨੇ ਕਿਹਾ ਵੀ ਉਹ ਇਨਵੈਸਟੀਗੇਟ ਕਰ ਰਹੇ ਆ ਵੀ ਕਿਤੇ ਐਫਸੀਸੀ ਦੇ 1934 ਦੇ ਕਮਿਊਨੀਕੇਸ਼ਨ ਐਕਟ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ ਡਿਜ਼ਨੀ ਤੇ ਏਬੀਸੀ ਦੇ ਜਿਹੜੇ ਉਹ ਦੁਆਰਾ। ਡਿਜ਼ਨੀ ਨੇ ਜਦ ਇਹ ਫਾਈਲ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਉਹ ਕੌਨਫੀਡੈਂਟ ਆ, ਉਹਨਾਂ ਨੂੰ ਭਰੋਸਾ ਆ ਵੀ ਉਹਨਾਂ ਦੇ ਦੁਆਰਾ ਜਿੰਨੀਆਂ ਵੀ ਕੁਆਲੀਫਿਕੇਸ਼ਨ ਚਾਹੀਦੀਆਂ ਆ ਲਾਇਸੈਂਸ ਬਰਕਰਾਰ ਰੱਖਣ ਦੇ ਲਈ, ਕੰਟੀਨਿਊ ਰੱਖਣ ਦੇ ਲਈ ਕਮਿਊਨੀਕੇਸ਼ਨ ਐਕਟ ਤੇ ਫਸਟ ਅਮੈਂਡਮੈਂਟ ਦੇ ਤਹਿਤ ਉਹ ਬਿਲਕੁਲ ਠੀਕ ਆ। ਤੇ ਕਹਿੰਦੇ ਵੀ ਅਸੀਂ ਇਸ ਨੂੰ ਹਰ ਇੱਕ ਲੀਗਲ ਚੈਨਲ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ। ਸੋ ਟਰੰਪ ਹੁਣਾਂ ਦਾ ਨੀਤੀ ਇੱਕ ਹੀ ਆ, ਜੇ ਉਹਨਾਂ ਨੂੰ ਕੋਈ ਔਖਾ ਸਵਾਲ ਪੁੱਛ ਲਓ ਉਹ ਫੇਕ ਨਿਊਜ਼, ਜੇ ਉਹਨਾਂ ਦੇ ਹਿਸਾਬ ਦੇ ਨਾਲ ਗੱਲ ਨਾ ਹੋਵੇ ਤਾਂ ਉਹ ਬੰਦਾ ਮਾੜਾ, ਤੇ ਜਿਹਦੇ ਨਾਲ ਬਦਲਾ ਲੈਣਾ ਹੋਵੇ ਉਹਦੇ ਮਗਰ ਆਪਣੀਆਂ ਏਜੰਸੀਆਂ ਜਿਹੜੀਆਂ ਉਹ ਪਾ ਦੋ। ਸੋ ਇੱਕ ਵਿਗੜੇ ਹੋਏ ਟੌਡਲਰ ਦੇ ਵਾਂਗੂ ਟਰੰਪ ਹੁਣੀ ਕਈ ਵਾਰੀ ਜਿਹੜੇ ਉਹ ਬਿਹੇਵ ਕਰਦੇ ਹੈਗੇ ਆ। ਜਿਮੀ ਕਿਮਲ ਨੇ ਜਦ ਫਸਟ ਲੇਡੀ ਮਿਲਾਨੀਆ ਟਰੰਪ ਦੀ ਬਾਰੇ ਗਲੋ ਲਾਈਕ ਐਕਸਪੈਕਟੈਂਟ ਵਿਡੋ ਦੀ ਗੱਲ ਆਖੀ ਸੀ, ਉਸ ਤੋਂ ਬਾਅਦ ਦੇ ਵਿੱਚ ਨਾਰਾਜ਼ਗੀ ਜਿਹੜੀ ਆ ਇਹਨਾਂ ਦੀ ਜਿਹੜੀ ਉਹ ਜ਼ਿਆਦਾ ਹੋਈ ਸੀ। ਵਾਈਟ ਹਾਊਸ ਦੀ ਕੋਰਸਪੋਂਡੈਂਟ ਡਿਨਰ ਤੋਂ ਪਹਿਲਾਂ ਜਿਹੜੀ ਕਿ ਸ਼ੂਟਿੰਗ ਦੇ ਕਰਕੇ ਡਿਸਰਪਟ ਹੋ ਗਿਆ ਸੀਗਾ, ਉਸ ਦੇ ਵਿੱਚ ਖਲਲ ਪਿਆ ਸੀਗਾ। ਸੋ ਲਾਸੂਟ ਕਹਿੰਦੇ ਵੀ ਬ੍ਰੌਡਰ ਇਸ਼ੂ ਜਿਹੜਾ ਇਸ ਦੇ ਵਿੱਚ ਇਹ ਹੈਗਾ ਆ ਵੀ ਸਾਰੀ ਨਿਊਜ਼ ਇੰਡਸਟਰੀ ਲਈ ਇੰਪਲੀਕੇਸ਼ਨ ਆ। ਅੱਜ ਜੇ ਟਰੰਪ ਉਹਨਾਂ ਨੇ ਇੱਕ ਚੈਨਲ ਬੰਦ ਕਰਾਤਾ ਵੀ ਮੈਨੂੰ ਉਹਦੀਆਂ ਗੱਲਾਂ ਪਸੰਦ ਨਹੀਂ ਆ, ਕੱਲ ਨੂੰ ਕਿਹਦੀ ਵਾਰੀ ਆਊਗੀ। ਸੋ ਇਹ ਬਾਕੀ ਜਿਹੜੇ ਨਿਊਜ਼ ਚੈਨਲਸ ਤੇ ਹੋਰ ਵੀ ਆ ਉਹ ਵੀ ਇਸ ਨੂੰ ਬਹੁਤ ਕਲੋਜ਼ਲੀ ਵਾਚ ਕਰਨਗੇ, ਦੇਖਣਗੇ ਵੀ ਕਹਿੰਦੇ ਵੀ ਇਹ ਮੈਸੇਜ ਹੈਗਾ ਆ ਹਰ ਇੱਕ ਮੀਡੀਆ ਕੰਪਨੀ ਦੇ ਲਈ ਵੀ ਇਸ ਦੁਨੀਆ ਦੇ ਵਿੱਚ, ਇਸ ਮੁਲਕ ਦੇ ਵਿੱਚ ਜਿੱਥੇ ਪ੍ਰੈਸ ਦੀ ਫਰੀडम ਦੀ ਗੱਲ ਕੀਤੀ ਜਾਂਦੀ ਆ ਤੇ ਇਹ ਉਸ ਦੇ ਵਿੱਚ ਸਿੱਧਾ ਅੜਕਾ ਐਡਮਿਨਿਸਟ੍ਰੇਸ਼ਨ ਡਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ। ਸਟੇਟਮੈਂਟ ਇਸ਼ੂ ਕੀਤੀ ਗਈ ਸੀਗੀ ਜਿਹੜੀ ਸ਼ੇਅਰ ਕੀਤੀ ਗਈ ਸੀ ਐਫਸੀਸੀ ਦੇ ਸਪੋਕਸਪਰਸਨ ਦੇ ਦੁਆਰਾ ਅੱਜ। ਉਹਨਾਂ ਨੇ ਕਿਹਾ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਡਿਜ਼ਨੀ ਨੂੰ DEI ਦੀ ਡਿਸਕ੍ਰਿਮੀਨੇਸ਼ਨ ਦੇ ਨਾਲ ਸੰਬੰਧਿਤ ਲੈ ਕੇ, ਜਿਹੜੇ ਇਲੀਗਲ DEI ਡਿਸਕ੍ਰਿਮੀਨੇਸ਼ਨ ਫਾਰ ਓਵਰ ਅ ਈਅਰ ਜਿਹੜੀ ਉਹਨਾਂ ਨੇ ਕੀਤੀ ਆ ਉਸ ਸੰਬੰਧ ਦੇ ਵਿੱਚ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਆ। ਪਰ ਇਹ ਕਿਸੇ ਤੋਂ ਵੀ ਗੱਲ ਲੁਕੀ ਛਿਪੀ ਨਹੀਂ ਆ ਵੀ ਇਹ ਇਨਵੈਸਟੀਗੇਸ਼ਨ ਕੇਸ ਕਰਕੇ ਹੋ ਰਹੀ ਆ ਵੀ ਟਰੰਪ ਹੁਣਾਂ ਨੂੰ ਲੈ ਕੇ ਗੱਲਾਂ ਤੇ ਜਿਹੜੀਆਂ ਮਜ਼ਾਕ ਉਡਾਇਆ ਜਾਂਦਾ ਆ ਉਹਨਾਂ ਦੇ ਉਸ ਚੈਨਲ ਦੇ ਉਸ ਸ਼ੋਅ ਦੇ ਵਿੱਚ, ਉਸ ਦੀ ਜਿਹੜੀ ਬਦਲਾਖੋਰੀ ਦੀ ਨੀਤੀ ਦੇ ਤਹਿਤ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਖਬਰ ਸਾਊਥ ਕੋਰੀਆ ਨੂੰ ਲੈ ਕੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਹੁਣ ਇਹ ਕਿਹਾ ਵੀ ਜਿਹੜੀ ਸਾਡੀ ਮਿਲਟਰੀ ਦੀ ਇੰਡੀਪੈਂਡੈਂਸ ਹੋਣੀ ਚਾਹੀਦੀ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਹੁਣ ਸਾਰੀਆਂ ਜਿਹੜੀਆਂ ਡਰਿਲਸ ਆ ਜੋ ਕਹਿੰਦੇ ਵੀ ਇੰਨੇ ਸਾਲਾਂ ਤੋਂ, ਦਹਾਕਿਆਂ ਤੋਂ ਸਾਊਥ ਕੋਰੀਆ ਦੀ ਸਪੋਰਟ ਕਰਦੇ ਹਾਂ ਤੇ ਇਹਨਾਂ ਨੂੰ ਬਚਾ ਕੇ ਰੱਖਿਆ ਨਾਰਥ ਕੋਰੀਆ ਤੋਂ, ਅਸੀਂ ਉੱਥੋਂ ਜਿਹੜੀਆਂ ਉਹ ਡਰਿਲਸ ਆ ਬੰਦ ਕਰਨ ਜਾ ਰਹੇ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਜਿਹੜਾ ਰੀਜ਼ਨ ਆ ਸਾਊਥ ਕੋਰੀਆ ਨੂੰ ਇਹ ਉੱਥੋਂ ਡਰਿਲਸ ਬੰਦ ਕਰਨ ਦਾ ਸਾਰਾ ਕੁਝ, ਉਹਨੇ ਕਿਹਾ ਵੀ ਜਦੋਂ ਈਰਾਨ 'ਚ ਅਮਰੀਕਾ ਨੇ ਜੰਗ ਸ਼ੁਰੂ ਕੀਤੀ ਸੀ ਤੇ ਸਾਊਥ ਕੋਰੀਆ ਨੇ ਸਾਡੀ ਸਪੋਰਟ ਨਹੀਂ ਕੀਤੀ ਹੈਗੀ। ਲੀ ਜਾਏ ਮਿਉਂਗ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਿਓਲ ਦਾ ਹੈਂਡ ਆ ਪੂਰਾ ਉਹ ਆਪਾਂ ਜਿਹੜਾ ਹੁਣ ਹੈਂਡਲ ਕਰਾਂਗੇ ਮਿਲਟਰੀ ਦਾ, ਕਿਉਂਕਿ ਜੁਆਇੰਟ ਐਕਸਰਸਾਈਜ਼ਸ ਜੋ ਆ ਉਹ ਘੱਟ ਕਰ ਦਿੱਤੀਆਂ ਗਈਆਂ ਆ। ਤੇ ਈਵਨ ਕਹਿੰਦੇ ਟਰੰਪ ਉਹਨਾਂ ਨੇ ਤਾਂ ਇਹ ਵੀ ਸਟੇਟਮੈਂਟ ਦਿੱਤੀ ਸੀ ਵੀ ਕਿਮ ਜੋਂਗ ਉਨ ਨਾਲ ਮੇਰੇ ਰਿਲੇਸ਼ਨ ਜਿਹੜੇ ਆ ਉਹ ਵਧੀਆ ਹੈਗੇ ਆ। ਸੋ ਕਹਿੰਦੇ ਕਾਫੀ ਵੱਡੀ ਗਿਣਤੀ 'ਚ ਸਬਸਟੈਂਸ਼ੀਅਲੀ ਰਿਡਿਊਸ ਦਿਸ ਵੀਕ ਜੁਆਇੰਟ ਮਿਲਟਰੀ ਐਕਸਰਸਾਈਜ਼ਸ। ਸੋ ਲੀ ਜਾਏ ਮਿਉਂਗ ਜੋ ਇਹ ਸਾਊਥ ਕੋਰੀਆ ਦਾ ਲੀਡਰ ਆ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਉਦਾਂ ਜਿਹੜੇ ਸਾਡੀਆਂ ਡਰਿਲਸ ਆ ਉਹ ਕਰਾਂਗੇ ਪਰ ਅਮਰੀਕਾ ਦੀ ਸਪੋਰਟ ਤੋਂ ਬਿਨਾਂ ਕਰਾਂਗੇ। ਪਰ ਕਹਿੰਦੇ ਵੀ ਸਾਡਾ US ਦੇ ਨਾਲ ਸਟਰੋਂਗ ਅਲਾਈਅੰਸ ਆ, ਇਹ ਬਹੁਤ ਦਹਾਕਿਆਂ ਤੋਂ ਆ ਤੇ ਅੱਗੇ ਨੂੰ ਵੀ ਚੱਲਦਾ ਰਹੂਗਾ। ਪਰ ਪ੍ਰੈਜ਼ੈਂਟਲੀ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਹੁਣੀ ਇਸ ਤੋਂ ਪਿੱਛੇ ਹਟ ਗਏ ਹੈਗੇ ਆ। ਸੋ ਕੋਰੀਆ 'ਚ ਵਾਰ ਹੋਈ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਤੇ 1953 ਦੇ ਵਿੱਚ ਜਿਹੜੀ ਪੀਸ ਟ੍ਰੀਟੀ ਹੋਈ ਸੀ ਜਿਹਦੇ ਵਿੱਚ ਦੋਨੋਂ ਕੋਰੀਆ ਜਿਹੜੇ ਆ
ਉਹ ਜੰਗ ਦੇ ਵਿੱਚ ਸੀਗੇ। ਸੋ US ਦੇ ਟਰੂਪਸ ਜਿਹੜੇ ਆ ਉਹ ਸਾਊਥ ਕੋਰੀਆ 'ਚ ਉਤੋਂ ਹੀ ਜਿਹੜੇ ਸਟੇਸ਼ਨ ਹੈਗੇ ਆ 1953 ਤੋਂ, ਦੇਖ ਲਓ ਕਿੰਨੇ ਸਾਲ ਹੋ ਗਏ ਹੈਗੇ ਆ। ਸੋ ਉੱਥੇ ਜਿਹੜਾ ਕੈਂਪ ਹੰਪਰੀ ਆ, ਉੱਥੇ ਕਹਿੰਦੇ ਵਨ ਆਫ ਦਾ ਲਾਰਜੈਸਟ ਅਮਰੀਕਨ ਮਿਲਟਰੀ ਬੇਸ ਹੈਗਾ ਆਊਟਸਾਈਡ US ਤੋਂ ਬਾਹਰ ਸਭ ਤੋਂ ਵੱਡਾ ਜਿਹੜਾ ਬੇਸ ਆ ਅਮਰੀਕਾ ਦਾ ਉਹ ਸਾਊਥ ਕੋਰੀਆ ਦੇ ਵਿੱਚ ਹੀ ਹੈਗਾ ਆ। ਤੇ ਦੋਨੋਂ ਜਿਹੜੀਆਂ ਮਿਲਟਰੀਆਂ ਆ ਉਹ ਟ੍ਰੇਨ ਤੇ ਜਿਹੜੇ ਆਪਰੇਟ ਜੁਆਇੰਟਲੀ ਕਰਦੀਆਂ ਹੈਗੀਆਂ ਆ। ਸੋ ਹੁਣ ਸਾਊਥ ਕੋਰੀਆ ਵਾਲੇ ਜਿਹੜੇ ਆ ਉਹਨਾਂ ਨੂੰ ਆਪਣੇ ਆਪ ਕਰਨਾ ਪਊਗਾ। 18,000 ਦੇ ਕਰੀਬ ਸਾਊਥ ਕੋਰੀਆ ਦੇ ਟਰੂਪ ਹੈਗੇ ਆ ਅਲੋਂਗਸਾਈਡ US ਫੋਰਸਸ। ਇਹ ਜਿਹੜੇ ਆ ਇਕੱਠੇ ਡਰਿਲ ਕਰਦੇ ਹੁੰਦੇ ਸੀ, ਜੋ ਕਿ ਹੁਣ ਬਹੁਤ ਜ਼ਿਆਦਾ ਰਿਡਿਊਸ ਕਰ ਦਿੱਤੀ ਗਈ, ਜਾਂ ਆਪਾਂ ਇਹੀ ਕਹਿ ਲਈਏ ਵੀ ਆਲਮੋਸਟ ਬੰਦ ਹੀ ਕਰ ਦਿੱਤਾ ਗਿਆ ਹੈ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਆ। ਉਧਰ ਅੱਜ ਵਾਸ਼ਿੰਗਟਨ ਪੋਸਟ ਹਰਜੋਤ ਸਿੰਘ ਜੀ ਇਹ ਰਿਪੋਰਟ ਕਰ ਰਿਹਾ ਆ ਪੋਸਟ ਵਾਰ ਮਿਲਟਰੀ ਪ੍ਰੈਜ਼ੈਂਸ ਨੂੰ ਲੈ ਕੇ ਗਲਫ ਦੇ ਵਿੱਚ। ਕਹਿੰਦੇ ਵੀ US ਇਸ ਟਾਈਮ ਇਹ ਵਿਚਾਰ ਕਰ ਰਿਹਾ ਹੈ ਵੀ ਉੱਥੇ ਅਸੀਂ ਬਹੁਤੇ ਫੌਜੀ ਹੁਣ ਗਲਫ ਦੇ ਵਿੱਚ ਨਹੀਂ ਰੱਖਣੇ। ਇਹ ਈਰਾਨ ਦੀ ਲੜਾਈ ਤੋਂ ਬਾਅਦ ਦੇ ਵਿੱਚ ਕਿ ਅਜੇ ਚੱਲੀ ਰਹੀ ਆ, ਅਜੇ ਪਤਾ ਨਹੀਂ ਖਤਮ ਹੋਈ ਆ ਕਿ ਨਹੀਂ। ਇਹਦੇ ਬਾਰੇ ਕਿੰਨਾ ਕੁ ਵਕਤ ਹੋਰ ਲੱਗੂਗਾ ਉਹਦੇ ਬਾਰੇ ਕੋਈ ਪਤਾ ਨਹੀਂ। ਪਰ ਕਹਿੰਦੇ ਵੀ ਫਾਰਮਲ ਰਿਵਿਊ ਦੇ ਵਿੱਚ ਤਾਂ ਨਹੀਂ ਪਾਇਆ, ਪਰ ਕਹਿੰਦੇ ਵੀ ਐਨਾਲਿਸਿਸ ਇਸ ਟਾਈਮ ਚੱਲ ਰਹੇ ਨੇ ਡਿਫੈਂਸ ਡਿਪਾਰਟਮੈਂਟ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਆਪਣੀ ਜਿਹੜੀ ਪ੍ਰੈਜ਼ੈਂਸ ਆ, ਮਿਲਟਰੀ ਪ੍ਰੈਜ਼ੈਂਸ ਆ ਖਾੜੀ ਦੇ ਮੁਲਕਾਂ ਦੇ ਵਿੱਚ, ਉਹਨਾਂ ਨੂੰ ਘਟਾਵੇ। ਕਹਿੰਦੇ ਵੀ ਇੰਤਜ਼ਾਰ ਕਰ ਰਹੇ ਆ ਈਰਾਨ ਵਾਰ ਦੇ ਜਿਹੜੇ ਉਹ ਐਂਡ ਹੋਣ ਦਾ। ਟਰੰਪ ਹੁਣੀ ਹਾਲ ਦੀ ਘੜੀ ਉੱਥੋਂ ਨਿਕਲਣ ਦੇ ਲਈ ਹੱਥ ਪੱਲੇ ਤਾਂ ਮਾਰ ਰਹੇ ਆ, ਪਰ ਮੌਕਾ ਜਿਹੜਾ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਲੱਗ ਰਿਹਾ। ਅੱਜ ਇੱਕ ਵਾਰੀ ਫਿਰ ਉਹਨਾਂ ਨੇ ਸਟੇਟ ਆਫ ਹਾਰਮੋਜ਼ ਨੂੰ ਨਵੀਂ US ਟੈਰੀਟਰੀ ਡਿਕਲੇਅਰ ਕਰ ਦਿੱਤਾ ਟਵਿੱਟਰ ਦੇ ਉੱਤੇ। ਹੁਣ ਟਵਿੱਟਰ ਦੇ ਉੱਤੇ ਉਹ ਡਿਕਲੇਅਰ ਕਰਨ ਦੇ ਨਾਲ ਉਹ ਹੋ ਜਾਊਗਾ ਕਿ ਨਹੀਂ ਉੱਥੇ ਸਟੇਟ ਆਫ ਹਾਰਮੋਜ਼ ਦੇ ਵਿੱਚ ਈਰਾਨ ਉਹ ਆਪਣੇ ਬਾਗੀਆਂ ਪਾ ਰਿਹਾ ਆ, ਉਹ ਆਇਲ ਟੈਂਕਰਾਂ ਨੂੰ ਯੂਟਰਨ ਮਰਾ ਰਿਹਾ ਆ, ਤੇ ਟਰੰਪ ਹੁਣੀ ਟਵਿੱਟਰ ਦੇ ਉੱਤੇ ਕਹਿ ਰਿਹਾ ਵੀ ਇਹ ਇਲਾਕਾ ਸਾਡਾ ਆ। ਹੁਣ ਇਹ ਨਹੀਂ ਸਮਝ ਆਈ ਵੀ ਅਸਲ ਦੇ ਵਿੱਚ ਉਸ ਦੇ ਉੱਤੇ ਕਬਜ਼ਾ ਕਿਸ ਦਾ ਹੋਇਆ। ਲੜਾਈ ਤੋਂ ਪਹਿਲਾਂ ਤਾਂ ਸਟੇਟ ਆਫ ਹਾਰਮੋਜ਼ ਸਾਰਿਆਂ ਦੇ ਲਈ ਖੁੱਲ੍ਹਾ ਸੀਗਾ, ਪਰ ਹੁਣ ਲੜਾਈ ਤੋਂ ਬਾਅਦ ਈਰਾਨ ਵਾਲੇ ਟਸ ਤੋਂ ਮਸ ਨਹੀਂ ਜਿਹੜੇ ਹੋ ਰਹੇ। ਜਿਹੜੇ ਮੀਡੀਏਟਰਸ ਆ ਹਰਜੋਤ ਸਿੰਘ ਜੀ ਇਹ ਦੱਸ ਰਹੇ ਆ, ਕਹਿੰਦੇ ਵੀ ਉਹ ਇੰਤਜ਼ਾਰ ਕਰ ਰਹੇ ਆ ਈਰਾਨ ਤੇ ਓਮਾਨ ਦੀ ਹਾਰਮੁਜ਼ ਡੀਲ ਨੂੰ ਲੈ ਕੇ। ਕਤਰ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਕਤਰ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਦੇ ਜਿਹੜੇ ਮੀਡੀਏਟਰ ਆ ਉਹ ਇਹ ਕਹਿ ਰਹੇ ਆ ਵੀ ਜਿਹੜੀ ਬਾਈਲੈਟਰਲ ਡੀਲ ਈਰਾਨ ਤੇ ਓਮਾਨ ਦੇ ਵਿੱਚ ਆ ਉਹ ਜਿੰਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਉਹ ਤੋਂ ਉਨੀ ਦੇਰ ਤੱਕ US ਤੇ ਈਰਾਨ ਦੇ ਵਿੱਚ ਕਹਿ ਸਕਦੇ ਆ ਵੀ ਹੋਰ ਗੱਲਬਾਤ ਨਹੀਂ ਹੋਵੇਗੀ। ਵਾਰ ਆਫ ਵਰਡਸ ਕਹਿੰਦੇ ਵੀ ਚੱਲ ਰਹੀ ਆ ਈਰਾਨ ਤੇ US ਦੇ ਅਧਿਕਾਰੀਆਂ ਦੇ ਦਰਮਿਆਨ, ਜਿਹਦੇ ਵਿੱਚ ਈਰਾਨ ਦੇ ਫੋਰਨ ਮਿਨਿਸਟਰ ਅਗਾਚੀ ਨੇ ਕਿਹਾ ਆ ਵੀ US ਵਾਲੇ ਤਰਲੇ ਮਿੰਨਤਾਂ ਕਰ ਰਹੇ ਆ ਜੀ ਹੁਣ ਸਾਡੇ ਨਾਲ ਗੱਲਬਾਤ ਕਰੋ। ਤੇ ਕਹਿੰਦੇ ਵੀ ਇਸੇ ਲਈ ਜਿਹੜਾ US ਦੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਫਿਰ ਕਿਹਾ ਵੀ ਅਸੀਂ ਡਿਕਲੇਅਰ ਕਰ ਦੇਣਾ ਵੀ ਇਹ ਸਾਡੀ ਟੈਰੀਟਰੀ ਆ, ਜੋ ਕਿ ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਮੀਡੀਏਟਰ ਕਹਿ ਰਹੇ ਆ ਵੀ ਅਜੇ ਈਰਾਨ ਤੇ ਓਮਾਨ ਦੀ ਗੱਲਬਾਤ ਪੂਰੀ ਹੋਊਗੀ, ਫਿਰ ਅਮਰੀਕਾ ਇਸ ਗੱਲਬਾਤ ਦੇ ਵਿੱਚ ਦਾਖਲ ਹੋਊਗਾ। ਟਰੰਪ ਉਹਨਾਂ ਨੇ ਉਸੇ ਚੀਜ਼ ਦੇ ਵਿੱਚ ਨਾਲ ਰੱਖਿਆ ਜਦ ਟੈਰੀਟਰੀ ਡਿਕਲੇਅਰ ਕੀਤੀ ਹੈ, ਕਹਿੰਦੇ ਵੀ ਹਾਲ ਦੀ ਘੜੀ ਕੋਈ ਗੱਲਬਾਤ ਈਰਾਨ ਦੇ ਨਾਲ ਉਹਨਾਂ ਦੀ ਨਹੀਂ ਚੱਲ ਰਹੀ ਹੈਗੀ। ਕੁਝ ਦਿਨ ਪਹਿਲਾਂ ਕਹਿ ਰਹੇ ਸੀਗੇ ਵੀ ਗੱਲਬਾਤ ਜਿਹੜੀ ਉਹਨਾਂ ਦੀ ਚੱਲ ਰਹੀ ਆ, ਤੇ ਜਲਦ ਹੀ ਪਿਛਲੇ ਵੀਕਐਂਡ ਦੇ ਉੱਤੇ ਜਦੋਂ ਮਾਰਕੀਟਸ ਨੂੰ ਮੈਨੂਪੂਲੇਟ ਕਰਨਾ ਸੀ ਇਹਨਾਂ ਨੇ, ਉਦੋਂ ਇਹਨਾਂ ਨੇ ਕਹਿਤਾ ਸੀਗਾ ਵੀ ਗੱਲਬਾਤ ਚੱਲ ਰਹੀ ਆ ਤੇ ਅੱਜ ਜਾਂ ਭਲਕੇ ਦੇ ਵਿੱਚ ਜਿਹੜੀ ਡੀਲ ਆ ਉਹ ਬਣ ਜਾਣੀ ਆ। ਜਦੋਂ ਉਹ ਫਿਰ ਮਾਰਕੀਟ ਤਾਂ ਚੱਲ ਗਈ, ਪੈਸੇ ਪੂਏ ਬਣਾ ਲਏ, ਚੀਜ਼ਾਂ ਜਿਹੜੀਆਂ ਉਹ ਵੇਚ ਲੀਆਂ, ਤੇ ਫਿਰ ਕਹਿੰਦੇ ਵੀ ਚਲੋ ਹੁਣ ਕੋਈ ਜਿਹੜੀ ਉਹ ਮਾਰਕੀਟ ਆ ਉਹ ਮਾਰਕੀਟ ਨੂੰ ਥੱਲੇ ਕਰ ਲਈਏ ਫਿਰ। ਸੋ ਅੱਜ ਇਸੇ ਕਰਕੇ ਮੈਨੂੰ ਲੱਗਦਾ ਮਾਰਕੀਟ ਨੂੰ ਵੀ ਜਿਹੜਾ ਝਟਕਾ ਆ ਉਹ ਲੱਗਾ ਹੈਗਾ ਆ। ਪਰ ਇਹ ਆ ਵੀ US ਈਰਾਨ ਦੀ ਜਿਹੜੀ ਇਹ ਵਾਰ ਆ ਇਸ ਦੇ ਵਿੱਚ ਕੋਈ ਬਾੜਾ ਜਿਹੜਾ ਉਹ ਅਸਰ ਨਹੀਂ ਜਿਹੜਾ ਨਜ਼ਰ ਆ ਰਿਹਾ, ਉਸੇ ਦਾ ਸਟੇਟਸ ਕੋ ਉਸੇ ਤਰੀਕੇ ਦੇ ਨਾਲ ਬਣਿਆ ਪਿਆ ਹੈਗਾ ਆ। ਉਧਰ ਤੁਰਕੀ ਦੇ ਜਿਹੜੇ ਫੋਰਨ ਮਿਨਿਸਟਰ ਆ ਹਕਾਨ ਫਿਦਾਨ, ਉਹਨਾਂ ਨੇ ਕਹਿੰਦੇ ਵੀ ਬੜੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ। ਇਜ਼ਰਾਈਲ ਨੇ 에ਅਰ ਸਟ੍ਰਾਈਕਸ ਕਰ ਦਿੱਤੀਆਂ ਸੀਰੀਆ ਦੇ ਅਬੂ ਅਲ ਦੁਹਾਰ ਜਿਹੜੀ ਉਹ ਬੇਸ ਦੇ ਉੱਤੇ। ਸੋ ਇਜ਼ਰਾਈਲ ਨੇ ਅਜੇ ਇਹਨਾਂ ਸਟ੍ਰਾਈਕ ਕਰਨ ਤੋਂ ਬਾਅਦ ਕੋਈ ਕਮੈਂਟ ਤਾਂ ਨਹੀਂ ਕੀਤਾ ਹੈਗਾ। ਇਜ਼ਰਾਈਲੀ ਫੋਰਸਿਸ ਦੇ ਦੁਆਰਾ ਜਿਹੜੇ ਪੈਲਸਤੀਨੀ ਡਿਟੇਨੀ ਆ ਉਹਨਾਂ ਦੇ ਮੂੰਹ ਦੇ ਉੱਤੇ ਹੁਣ ਨੰਬਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਆ।
ਇਹ ਉਦਾਂ ਹੀ ਆ ਹਰਜੋਤ ਸਿੰਘ ਜੀ, ਜਿੱਦਾਂ ਇਹਨਾਂ ਜਿਊਜ਼ ਦੇ ਉਲਟ ਹਿਟਲਰ ਕਰਦਾ ਸੀ। ਕੱਲੇ ਜਿਊ ਨੂੰ ਜਿਹੜਾ ਉਹ ਮਾਰਕ ਕੀਤਾ ਜਾਂਦਾ ਸੀ ਨੰਬਰਾਂ ਦੇ ਨਾਲ, ਤੇ ਹੁਣ ਇਜ਼ਰਾਈਲ ਵਾਲੇ ਉਹੀ ਚੀਜ਼ ਇਤਿਹਾਸ ਨੂੰ ਦੁਹਰਾ ਰਹੇ ਆ, ਪਰ ਵਿਕਟਮ ਨਹੀਂ। ਹੁਣ ਜੈਨੋਸਾਈਡ ਕਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਆ ਚੁੱਕਾ ਆ, ਵੀ ਪੈਲਸਤੀਨੀਅਨ ਡਿਟੇਨੀਜ਼ ਦੇ ਮੂੰਹ ਦੇ ਉੱਤੇ ਜਿਹੜੇ ਨੰਬਰਸ ਆ ਉਹ ਛਾਪੇ ਜਿਹੜੇ ਉਹਨਾਂ ਦੇ ਦੁਆਰਾ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਿਚੁਏਸ਼ਨ ਸਾਹਮਣੇ ਜਿਹੜੀ ਉਹ ਆਈ ਆ। ਈਰਾਨ, ਲੈਬਨਾਨ ਤੋਂ ਬਾਅਦ ਹੁਣ ਸੀਰੀਆ ਦੀ ਵਾਰੀ ਇਜ਼ਰਾਈਲ ਦੇ ਮੋਰੇ ਆ ਚੁੱਕੀ ਆ। ਇਜ਼ਰਾਈਲ ਨੇ ਅੱਜ ਸੀਰੀਆ ਦੇ ਇੱਕ 에ਅਰਬੇਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ, ਤੇ ਕਹਿੰਦੇ ਵੀ ਉੱਥੇ ਟਰਕੀ ਦੇ ਡਰੋਨਸ ਤੇ ਰਡਾਰ ਅਜੇ ਪਹੁੰਚੇ ਹੀ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਉਸ 에ਅਰਬੇਸ ਦੇ ਉੱਤੇ ਹਮਲਾ ਕੀਤਾ ਹੈਗਾ ਆ। UAE ਵਾਲੇ ਉਹਨਾਂ ਦੀ ਮਿਨਿਸਟਰੀ ਕਹਿ ਰਹੀ ਆ ਵੀ ਉਹਨਾਂ ਨੇ ਫੇਰ ਜਿਹੜੀਆਂ ਮਿਜ਼ਾਈਲਸ ਆ ਉਹ ਥ੍ਰੈਟ ਆ ਉਸ ਨੂੰ ਡਿਟੈਕਟ ਕੀਤਾ ਆ, ਤੇ ਉਹਨਾਂ ਦਾ 에ਅਰ ਡਿਫੈਂਸ ਸਿਸਟਮ ਆ ਉਸ ਨੂੰ ਉਹਨਾਂ ਨੂੰ ਐਕਟੀਵੇਟ ਕੀਤਾ ਜਿਹੜਾ ਉਹ ਗਿਆ ਹੈਗਾ। ਬਿਲਕੁਲ। ਸੋ ਟਰੰਪ ਉਹਨਾਂ ਨੇ ਕਿਹਾ ਵੀ ਕੋਈ ਗੱਲਬਾਤ ਨਹੀਂ ਚੱਲ ਰਹੀ। ਉਹਨਾਂ ਦਾ ਜਿਹੜੇ ਜਵਾਈ ਆ ਜੈਰਡ ਕਸ਼ਨਰ, ਉਹਨਾਂ ਨੇ ਕਿਹਾ ਵੀ ਈਰਾਨ ਵਾਲੇ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਹੈਗੀ ਤੁਹਾਡੇ ਨਾਲ, ਕੋਈ ਇੰਟਰਸਟ ਈਰਾਨ ਵਾਲੇ ਜਿਹੜੇ ਆ ਇਹਦੇ ਉੱਤੇ ਨਹੀਂ ਦਿਖਾ ਰਹੇ ਹੈਗੇ। UAE ਨੇ ਵਾਰਨਿੰਗ ਦਿੱਤੀ ਆ ਵੀ ਸਾਨੂੰ ਮਿਜ਼ਾਈਲ ਦੀ ਥ੍ਰੈਟ ਆ ਫਸਟ ਟਾਈਮ ਯੂਨਾਈਟਿਡ ਅਰਬ ਐਮਿਰੇਟਸ ਵਾਲੇ ਵੀ ਈਰਾਨ ਵੱਲੋਂ। ਜੋ ਕਤਰ ਦੇ ਮੀਡੀਏਟਰਸ ਆ ਉਹਨਾਂ ਨੇ ਕਿਹਾ ਸਟੇਟ ਆਫ ਹਾਰਮੁਜ਼ ਐਗਰੀਮੈਂਟ US ਈਰਾਨ ਟਾਕਸ ਦੇ ਲਈ ਬੜਾ ਇੱਕ ਤਰ੍ਹਾਂ ਦੇ ਨਾਲ ਕਰੂਸ਼ੀਅਲ ਹੈਗਾ ਆ, ਇਹ ਤਾਂ ਹੀ ਅੱਗੇ ਗੱਲਬਾਤ ਚੱਲੂਗੀ। ਸੋ ਇੱਕ ਇਸ ਵੇਲੇ ਕਿਉਂਕਿ 60 ਦਿਨ ਵੀ ਐਕਸਪਾਇਰ ਹੋ ਚੁੱਕੇ ਹੈਗੇ ਆ, ਤੇ ਹੁਣ ਕਿਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਚੱਲ ਰਹੀ ਹੈਗੀ। ਤੇ ਆਪਾਂ ਰਾਜਕਨਵੀਰ ਸਿੰਘ ਜੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਕੁਝ ਖਬਰਾਂ ਹੈਗੀਆਂ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜੀ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ। 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ,
Sikh History, Update Farming, Gateway to College, Breaking News, Kavi Darbar, Update Canada, Panthik Paradigm, The Sikh Excellence Show, Punjabi Tech Talk, Interviews, Live Coverages ਤੇ Live Road Show, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਆਪਾਂ ਤੁਹਾਡੇ ਨਾਲ ਪਿਛਲੇ ਦਿਨਾਂ 'ਚ ਇੱਕ ਖਬਰ ਸਾਂਝੀ ਕੀਤੀ ਸੀ। ਪ੍ਰਤੇਸ਼ ਵਾਲੀਆ ਨਾਮ ਦਾ ਇੱਕ ਜੈਜ਼ ਦਾ ਮਜੀਸ਼ੀਅਨ ਭਾਰਤੀ ਮੂਲ ਦਾ ਸੀ। ਉਸ ਨੂੰ ਡਿਟੇਨ ਕੀਤਾ ਗਿਆ ਸੀ USA ਦੇ ਵਿੱਚ ਅਗਸਤ 2 ਨੂੰ ਤੇ ਹੁਣ ਉਹ ਜਿਹੜਾ ਆ ਉਹਨੂੰ ਛੱਡ ਦਿੱਤਾ ਗਿਆ। ਪਰ ਉਹਨੂੰ ਬੜੇ ਰੋਂਦੇ ਹੋਏ ਨੇ ਆਪਣੀ ਵੀਡੀਓ ਜਾਰੀ ਕੀਤੀ ਆ ਵੀ ਮੈਂ ਟੋਟਲੀ ਜਿਹੜਾ ਇਸ ਟਾਈਮ ਬਰੋਕਨ ਹੈਗਾ ਆ। 14 ਦਿਨ ਕਹਿੰਦਾ ਵੀ ਮੈਂ ਜੇਲ੍ਹ ਦੇ ਵਿੱਚ ਰਿਹਾ ਆ ਤੇ ਜੇਲ੍ਹ ਨੇ ਸਾਰਾ ਕੁਝ ਮੇਰੀ ਲਾਈਫ ਦਾ ਚੇਂਜ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਅਨਐਕਸਪੈਕਟਡਲੀ ਡਿਟੇਨ ਉਹਨੂੰ ਕੀਤਾ ਗਿਆ ਸੀ ਜਦੋਂ ਉਹ ਲਾਸ ਐਂਜਲਸ ਨੂੰ ਰਿਟਰਨ ਹੋ ਰਿਹਾ ਸੀ ਅਗਸਤ 2 ਨੂੰ। ਉਸ ਟਾਈਮ ਦੇ ਉੱਤੇ ਆਈਸ ਵਾਲਿਆਂ ਨੇ ਉਹਨੂੰ ਅਰੈਸਟ ਕਰਕੇ ਟਰਾਂਸਫਰ ਕਰ ਦਿੱਤਾ ਸੀ ਐਡਲਾਂਟੋ, ਜੋ ਆਈਸ ਦਾ ਪ੍ਰੋਸੈਸਿੰਗ ਸੈਂਟਰ ਹੈਗਾ। ਉਹ ਤੋਂ ਬਾਅਦ ਉਹਨ ਜਿਹੜੀ ਵੀਡੀਓ ਜਾਰੀ ਕੀਤੀ ਆ ਉਹਦੇ 'ਚ ਇਹ ਕਿਹਾ ਵੀ ਮੈਂ ਸਕੇਅਰਡ, ਹੋਪਲੈਸ ਤੇ ਕੰਪਲੀਟਲੀ ਬਰੋਕਨ ਹੈਗਾ ਆ। ਕਹਿੰਦੇ ਵੀ ਮੈਨੂੰ ਜਿਹੜਾ ਫੇ ਬੌਂਡ ਦੇਣਾ ਪਿਆ, ਉਸ ਤੋਂ ਬਾਅਦ ਜਿਹੜਾ ਮੈਨੂੰ ਘਰ ਜਾਣ ਦਿੱਤਾ ਗਿਆ ਤੇ ਜੱਜ ਦਾ ਵੀ ਉਹਨੂੰ ਧੰਨਵਾਦ ਕੀਤਾ, ਵਕੀਲ ਦਾ ਕੀਤਾ ਜਾਂ ਹੋਰ ਪਰਿਵਾਰਕ ਮੈਂਬਰ ਜਾਂ ਕਮਿਊਨਿਟੀ ਜੋ ਉਹਨੂੰ ਸਪੋਰਟ ਕਰ ਰਹੇ ਸੀ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ,
ਡੀ ਕੈਲਬ ਕਾਉਂਟੀ ਨੇ 6 ਜਾਣੇ ਗ੍ਰਿਫਤਾਰ ਕੀਤੇ ਆ ਭਾਰਤੀ ਮੂਲ ਦੇ, ਜਿਹੜੇ ਦੱਸੇ ਜਾਂਦੇ ਆ 2.8 ਮਿਲੀਅਨ ਡਾਲਰ ਦੀ ਮੈਰੀਜੁਆਨਾ ਭੰਗ ਜਿਹੜੀ ਇਹਨਾਂ ਦੇ ਕੋਲੋਂ ਫੜੀ ਗਈ ਆ। ਕਹਿੰਦੇ ਵੀ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਡੀ ਕੈਲਬ ਕਾਉਂਟੀ ਦੇ ਜਿਹੜੇ ਸ਼ੈਰਿਫਸ ਆ ਜਾਂ ਉੱਥੋਂ ਦੇ ਲਾ ਐਨਫੋਰਸਮੈਂਟ ਆ, ਉਹਨਾਂ ਨੇ ਇਹ ਲੋਕਾਂ ਨੂੰ ਫੜਿਆ ਆ। ਕਹਿੰਦੇ ਵੀ 4 ਅਗਸਤ ਨੂੰ ਕਾਉਂਟੀ ਦੇ ਜਿਹੜੇ ਸ਼ੈਰਿਫ ਡੈਪਟੀਜ਼ ਆ, ਉਹਨਾਂ ਨੇ ਇੱਕ ਵੈਨ ਆ ਉਸ ਨੂੰ ਪੁੱਲ ਓਵਰ ਕੀਤਾ ਤੇ ਉਹਦੇ ਵਿੱਚ ਤਕਰੀਬਨ 250 ਪਾਉਂਡ ਜਿਹੜੀ ਆ ਮੈਰੀਜੁਆਨਾ ਆ ਉਸ ਦੇ ਵਿੱਚੋਂ ਰਿਕਵਰ ਕੀਤੀ ਗਈ। 2 ਬੈਗ 250 ਪਾਉਂਡ ਦੇ ਤਕਰੀਬਨ ਦੱਸੇ ਜਾਂਦੇ ਆ। $40,000 ਕੈਸ਼ ਜਿਹੜਾ ਫੜਿਆ। ਤੇ ਕਹਿੰਦੇ ਵੀ ਇਸ ਭੰਗ ਦੀ ਜਿਹੜੀ ਕੀਮਤ ਆ ਸਟਰੀਟ ਦੇ ਉੱਤੇ ਗਲੀਆਂ ਦੇ ਵਿੱਚ ਕਹਿ ਸਕਦੇ ਆ ਵੀ ਤਕਰੀਬਨ 3 ਮਿਲੀਅਨ 2.8 ਮਿਲੀਅਨ ਤੋਂ ਪਾਰ ਜਿਹੜੀ ਉਹ ਦੱਸੀ ਗਈ ਆ। 6 ਜਣੇ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਇਹਨਾਂ ਨੂੰ ਵਿਦਆਊਟ ਐਨੀ ਇਨਸੀਡੈਂਟ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਉੱਥੇ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਆ। ਸਫੀਨ ਰਜਵਾਨੀ, ਆਦਿਲ ਸਮਨਾਨੀ, ਨੂਰੁਦੀਨ ਰਜਵਾਨੀ, ਸਲੀਮ ਵਦਸਾਰੀਆ, ਰਹੀਨ ਦਦਾਨੀ ਤੇ ਪਿਊਸ਼ ਵਦਾਸਰੀਆ, ਇਹ ਜਿਹੜੇ 6 ਜਣੇ ਆ ਉਹਨਾਂ ਨੂੰ ਜਾਰਜੀਆ ਸੂਬੇ ਦੇ ਵਿੱਚ ਜਿਹੜੀ ਕਾਉਂਟੀ ਪੈਂਦੀ ਆ ਵੀ ਜਾਰਜੀਆ ਕੰਟਰੋਲਡ ਸਬਸਟੈਂਸਿਸ ਐਕਟ ਦੇ ਤਹਿਤ ਇਹਨਾਂ ਨੂੰ ਚਾਰਜ ਕੀਤਾ ਗਿਆ ਮੈਰੀਜੁਆਨਾ ਟ੍ਰੈਫਿਕਿੰਗ ਦੇ ਤਹਿਤ ਤੇ ਉਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਪੋਜੈਸ਼ਨ ਆਫ ਮੈਰੀਜੁਆਨਾ ਦਦਾਨੀ ਦੇ ਉੱਤੇ ਜਿਹੜੇ ਲਾਏ ਆ ਤੇ ਵਦਾਸਰੀਆ ਦੇ ਉੱਤੇ ਇਹਨਾਂ ਨੇ ਪੋਜੈਸ਼ਨ ਆਫ ਸਕੈਜੂਲ 1 ਕੰਟਰੋਲਡ ਸਬਸਟੈਂਸ ਦੇ ਚਾਰजेस ਜਿਹੜੇ ਉਹ ਲਾਏ ਹੈਗੇ ਆ। ਸੋ ਇਹ ਕਹਿੰਦੇ ਵੀ ਐਸਐਮ ਇਨਵੈਸਟੀਗੇਸ਼ਨ ਆਨਗੋਇੰਗ ਹੈਗੀ ਆ ਤੇ ਇਹ 6 ਜਾਣੇ ਜਿਹੜੇ ਆ ਹੁਣ ਇਸ ਦੇ ਵਿੱਚ ਡੀ ਕੈਲਬ ਕਾਉਂਟੀ ਜਾਰਜੀਆ ਦੇ ਵਿੱਚ ਤਕਰੀਬਨ 3 ਮਿਲੀਅਨ ਡਾਲਰ ਦੀ ਜਿਹੜੀ ਭੰਗ ਦੇ ਨਾਲ ਗ੍ਰਿਫਤਾਰ ਕੀਤੇ ਗਏ ਆ ਇਹ 6 ਜਾਣੇ ਜੀ। ਅੱਜ ਜਿਹੜਾ ਫੋਰਬਸ ਮੈਗਜ਼ੀਨ ਆ ਉਹਨਾਂ ਨੇ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਆ ਵੀ ਜਿਹੜੇ ਟਰੰਪ ਆਫੀਸ਼ੀਅਲਸ ਆ ਉਹਨਾਂ ਨੇ ਲਗਭਗ ਇਲੀਗਲ ਤਾਂ ਟੋਟਲੀ ਬੰਦ ਹੈਗੀ ਆ ਇਮੀਗ੍ਰੇਸ਼ਨ, ਉਹ ਹੋਣੀ ਵੀ ਚਾਹੀਦੀ ਆ, ਤੇ ਲੀਗਲ ਇਮੀਗ੍ਰੇਸ਼ਨ ਵੀ ਲਗਭਗ ਕਹਿੰਦੇ ਵੀ ਰੀਸਟ੍ਰਿਕਟ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜੋ ਨਵਾਂ ਡਾਟਾ ਆ ਉਹਦੇ ਮੁਤਾਬਕ 1.5 ਤੋਂ ਲੈ ਕੇ 2.5 ਮਿਲੀਅਨ 2.4 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਲੀਗਲ ਇਮੀਗ੍ਰੇਸ਼ਨ ਹੋਣੀ ਸੀ, ਯਾਨੀ ਕਿ 33% ਤੋਂ ਲੈ ਕੇ 50% ਇਹ ਰਿਡਕਸ਼ਨ ਹੋਊਗੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਸੈਕੰਡ ਟਰਮ ਦੇ ਦੌਰਾਨ ਸਾਲ 2028 ਤੱਕ। ਸੋ ਇਹ ਇੱਕ ਵੱਡਾ ਨੰਬਰ ਹੈ ਕਿਉਂਕਿ ਉਹਦੇ 'ਚ ਕੰਡੀਸ਼ਨਾਂ ਬਹੁਤ ਜ਼ਿਆਦਾ ਜਿਹੜੀਆਂ ਲਾ ਦਿੱਤੀਆਂ ਗਈਆਂ ਹੈਗੀਆਂ। ਸਾਰੇ ਕੈਟਾਗਰੀਜ਼ ਦੇ ਦੌਰਾਨ ਜਿਹੜੀਆਂ ਆ ਰਿਸਟ੍ਰਿਕਸ਼ਨ ਕਰ ਦਿੱਤੀਆਂ ਗਈਆਂ ਕਿਉਂਕਿ ਕਹਿੰਦੇ ਐਪਲੀਕੇਸ਼ਨਾਂ ਨਹੀਂ ਪ੍ਰੋਸੈਸ ਹੋ ਰਹੀਆਂ। ਜਿਹੜੇ ਬਾਹਰਲੇ ਮੁਲਕਾਂ 'ਚ ਐਮਬੈਸੀਜ਼ ਆ ਉਹਨਾਂ ਦੇ ਸਟਾਫ ਜਿਹੜੇ ਘੱਟ ਆ ਜਾਂ ਰੱਖੇ ਵਧਾਏ ਨਹੀਂ ਗਏ ਹੈਗੇ। 55,000 ਡਾਇਵਰਸਿਟੀ ਵੀਜ਼ਾ ਹੁੰਦੇ ਸੀ ਉਹ ਵੀ ਜਿਹੜੇ ਟੋਟਲੀ ਖਤਮ ਕਰ ਦਿੱਤੇ ਗਏ ਹੈਗੇ ਆ। ਸੋ ਇਹਦਾ ਅਸਰ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਪਿਆ। ਕਈਆਂ ਦੀਆਂ ਐਪਲੀਕੇਸ਼ਨਾਂ ਸਟਕ ਆ ਤੇ ਅੱਗੇ ਜਿਹੜੀਆਂ ਉਹ ਪ੍ਰੋਸੈਸ ਨਹੀਂ ਹੋ ਰਹੀਆਂ ਹੈਗੀਆਂ। ਹੁਣ ਨਵਾਂ ਰੂਲ ਜਿਹੜਾ ਇਹ ਨਹੀਂ ਕਰ ਦਿੱਤਾ ਆ, ਉਹ ਪਬਲਿਕ ਚਾਰਜ ਦਾ ਵੀ ਜਿਹੜਾ ਰੂਲ ਆ ਉਹ ਜਾਰੀ ਕਰ ਦਿੱਤਾ ਆ। ਈਵਨ ਅੱਜ ਦੀ ਵੀ ਜਿਹੜੀ USCIS ਦੀ ਪ੍ਰੈਸ ਰਿਲੀਜ਼ ਆ ਉਹਦੇ ਵਿੱਚ ਉਹਨਾਂ ਨੇ ਪਬਲਿਕ ਚਾਰਜ ਇਨਐਡਮਿਸਿਬਲ ਜੋ ਆ ਉਹਦੀ ਪੂਰਾ ਰੂਲ ਜਿਹੜਾ ਉਹ ਨਹੀਂ ਲਾਗੂ ਕੀਤਾ ਵੀ ਕਿਹੜੇ ਲੋਕਾਂ ਦੇ ਉੱਤੇ ਜਿਹੜਾ ਪਬਲਿਕ ਚਾਰਜ ਲੱਗੂਗਾ। ਜੇ ਉਹ ਇੱਥੇ ਉਹਨਾਂ ਨੂੰ ਲੱਗਦਾ ਆ ਵੀ ਇਹ ਬੰਦੇ ਉੱਥੇ ਜਾ ਕੇ ਫੂਡ ਸਟੈਂਪਾਂ ਲਊਗੇ ਜਾਂ ਫ੍ਰੀ ਮੈਡੀਕਲ ਲਊਗੇ ਜਾਂ ਕੋਈ ਵੀ ਬੈਨੀਫਿਟ ਲਊਗੇ, ਜਿਹਦੇ ਵਿੱਚ ਕਹਿੰਦੇ ਵੀ ਜਿਨ੍ਹਾਂ ਲੋਕਾਂ ਦੇ ਉੱਤੇ ਪਬਲਿਕ ਚਾਰਜ ਲੱਗੂਗਾ ਉਹ ਸਪਾਊਸਸ, ਚਿਲਡਰਨ, ਪੇਰੈਂਟਸ ਆਫ US ਸਿਟੀਜ਼ਨਸ ਜਦੋਂ ਤੁਸੀਂ ਅਪਲਾਈ ਕਰਦੇ ਆ, ਅਨਮੈਰਿਡ ਸਨ ਐਂਡ ਡਾਟਰਸ ਆਫ US ਸਿਟੀਜ਼ਨਸ, ਸਪਾਊਸਸ, ਚਿਲਡਰਨ, ਅਨਮੈਰਿਡ ਸਨਸ ਐਂਡ ਡਾਟਰਸ ਆਫ LPRs, ਬ੍ਰਦਰ ਸਿਸਟਰਸ ਆਫ US ਸਿਟੀਜ਼ਨਸ, ਭੈਣਾਂ ਭਰਾਵਾਂ ਦੇ ਵੀਜ਼ੇ ਅਪਲਾਈ ਕਰਦੇ ਆ। ਸੋ ਬਹੁਤ ਵਾਰ ਆਪਾਂ ਦੇਖਦੇ ਵੀ ਜਦੋਂ ਆਉਂਦੇ ਆ ਤੇ ਪਹਿਲੇ ਦੂਜੇ ਹਫ਼ਤੇ ਚੱਲ ਜਾਂਦੇ ਆ ਮੈਡੀਕਲ ਅਪਲਾਈ ਕਰਨ ਜਾਂ ਹੋਰ, ਉਹ ਸਾਰਾ ਕੁਝ ਹੁਣ ਬੰਦ ਆ। ਜੇ ਉਹਨਾਂ ਨੂੰ ਲੱਗੂਗਾ ਵੀ ਇਹ ਬੰਦੇ ਜਾ ਕੇ ਬੈਨੀਫਿਟ ਲਊਗੇ ਉਹਨਾਂ ਦੀ ਏਜ ਦੇ ਉੱਤੇ, ਕੁਆਲੀਫਿਕੇਸ਼ਨ ਤੇ, ਤਾਂ ਉਹਨੇ ਵੀਜ਼ਾ ਨਹੀਂ ਦੇਣਾ। ਜੇ ਦਿੱਤਾ ਤਾਂ ਜਿਹੜੇ ਰਿਸਪੌਂਸੀਬਲ ਹੋਊਗੇ। ਫਿਆਂਸੀਜ਼ ਜਿਹੜੇ US ਸਿਟੀਜ਼ਨ ਦੇ ਆ, ਸੋ ਵਿਡੋ ਐਂਡ ਵਿਡੋਅਰਸ ਆਫ US ਸਿਟੀਜ਼ਨ, ਪ੍ਰਾਇੋਰਟੀ ਵਰਕਰਸ, ਪ੍ਰੋਫੈਸ਼ਨਲਸ ਵਿਦ ਐਡਵਾਂਸ ਡਿਗਰੀਜ਼ ਔਰ ਏਲੀਅਨਸ ਆਫ ਐਕਸੈਪਸ਼ਨਲ ਅਬਿਲਿਟੀ, ਸਕਿੱਲ ਵਰਕਰ, ਇਨਵੈਸਟਰ, ਰਿਲੀਜੀਅਸ ਵਰਕਰ ਵੀ, ਜਿਹੜੇ ਧਾਰਮਿਕ ਵਰਕਰ ਵੀ ਆ, ਜੇ ਉਹ ਵੀ ਕਿਸੇ ਤਰ੍ਹਾਂ ਦਾ ਬੈਨੀਫਿਟ ਲੈਂਦੇ ਆ ਉਹ ਪਬਲਿਕ ਚਾਰਜ ਹੋਊਗਾ। ਕੁਛ EMPLOYEES ਜਾਂ ਫਾਰਮਰ EMPLOYEES ਆਫ US ਗਵਰਨਮੈਂਟ ਅਬਰੋਡ, foreign medical school students, retired employees of international organization, US Armed Forces personnel, international broadcasters,
diploma or high ranking officials, diplomats or high ranking officials unable to return home, diversity visa immigrants ਤੇ alien witnesses of informants. ਸੋ ਇਹ ਜਿਹੜੇ ਕੈਟਾਗਰੀਜ਼ ਹੈਗੀਆਂ ਇਹ ਇਹਨਾਂ ਦੇ ਉੱਤੇ ਜਿਹੜਾ ਪਬਲਿਕ ਚਾਰਜ ਆ ਉਹ ਲਾਗੂ ਹੋਊਗਾ। ਇਹ ਇਫੈਕਟ ਹੋ ਜਾਣਾ ਆ ਸਤੰਬਰ 18 2026 ਤੋਂ। ਸੋ ਇਹ ਜੋ ਅੱਜ ਜਿਹੜੀ ਪ੍ਰੈਸ ਰਿਲੀਜ਼ ਆ ਇਹ USCSI ਵੱਲੋਂ ਰਿਲੀਜ਼ ਕੀਤੀ ਗਈ ਹੈਗੀ ਆ। ਹਾਂਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, US ਕੈਨੇਡਾ ਨੇ ਅਖੀਰਲੇ ਮਿੰਟ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨੀ ਆ ਵੀ ਜਿਹੜੇ ਟਰੰਪ ਹੋਣਾ ਦੇ ਦੁਆਰਾ 50% ਟੈਰਿਫ ਲਾਏ ਜਾ ਰਹੇ ਉਹਨੂੰ ਕਿੱਦਾਂ ਰੋਕਿਆ ਜਾ ਸਕੇ। ਸੋ ਕਹਿੰਦੇ ਵੀ ਅੱਜ 12 ਵਜੇ ਤੋਂ ਪਹਿਲਾਂ ਦਾ, ਰਾਤ ਦੇ 12 ਵਜੇ ਤੋਂ ਪਹਿਲਾਂ ਦਾ ਵਕਤ ਹੈਗਾ ਆ ਜਿਹੜੀ ਡੈਡਲਾਈਨ ਸੈੱਟ ਕੀਤੀ ਗਈ ਆ ਟਰੰਪ ਹੋਣਾ ਦੇ ਦੁਆਰਾ। ਕਹਿੰਦੇ ਵੀ ਜੇ ਡੀਲ ਨਹੀਂ ਬਣਦੀ ਤਾਂ ਟਰੰਪ ਹੋਣਾ ਨੇ ਕਿਹਾ ਵੀ ਉਹ 50% ਟੈਰਿਫ ਜਿਹੜਾ 20 ਬਿਲੀਅਨ ਕੀਮਤ ਦੀਆਂ ਜਿਹੜੀਆਂ ਕੈਨੇਡੀਅਨ ਸਮਾਨ ਆਉਂਦਾ ਆ ਉਹਨਾਂ ਉੱਤੇ ਲੱਗੇਗਾ, ਜਿਨ੍ਹਾਂ ਦੇ ਵਿੱਚ ਹਾਕੀ ਸਟਿਕ ਤੋਂ ਲੈ ਕੇ ਟੰਗ ਡੀਪਰੈਸਰਸ ਵੀ ਉੱਥੋਂ ਆਉਂਦੇ ਨੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨੇ ਮਾਰਕ ਕਾਰਨੀ, ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਵੀ ਆਰ ਨੈਗੋਸ਼ੀਏਟਿੰਗ। ਕਹਿੰਦੇ ਵੀ ਫ੍ਰੈਂਚ ਦੇ ਵਿੱਚ ਬੋਲਦੇ ਹੋਏ ਜਿਹੜਾ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਨੈਗੋਸ਼ੀਏਸ਼ਨ ਬਹੁਤ ਹੀ ਇੰਟੈਂਸ, ਜਿਹੜੀਆਂ ਬਹੁਤ ਸਖਤ ਵੀ ਜਿਹੜੀਆਂ ਚੱਲ ਰਹੀਆਂ ਤੇ ਬੜਾ ਡੈਲੀਕੇਟ ਮੈਟਰ ਆ, ਸੰਵੇਦਨਸ਼ੀਲ ਵੀ ਮਾਮਲਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਕੋਈ ਇਸ ਟਾਈਮ ਪਬਲਿਕ ਦੇ ਵਿੱਚ ਨੈਗੋਸ਼ੀਏਸ਼ਨ ਦੀ ਗੱਲਬਾਤ ਕਰਨ ਦਾ ਕੋਈ ਵਕਤ ਨਹੀਂ ਹੈਗਾ। ਕਾਰਨੀ ਤੇ ਟਰੰਪ ਹੋਣਾ ਦੀ ਦੋਨਾਂ ਦੀ ਫੋਨ ਦੇ ਉੱਤੇ ਗੱਲਬਾਤ ਕੱਲ ਜਿਹੜੀ ਹੋਈ ਸੀ ਇਹਨਾਂ ਟ੍ਰੇਡ ਨੈਗੋਸ਼ੀਏਸ਼ਨਸ ਨੂੰ, ਵਪਾਰ ਦੇ ਸਮਝੌਤਿਆਂ ਨੂੰ ਲੈ ਕੇ ਦੇਖਦੇ ਹਾਂ। ਸੋ ਹੁਣ ਕੁਝ ਘੰਟੇ ਦਾ ਹਰਜੋਤ ਸਿੰਘ ਜੀ ਵਕਤ ਬਚਿਆ ਹੈਗਾ, 12 ਘੰਟੇ ਰਹਿ ਗਏ ਨੇ ਇਹਨਾਂ ਦੋਨਾਂ ਮੁਲਕਾਂ ਨੂੰ ਕਿਸੇ ਸਮਝੌਤੇ ਦੇ ਉੱਤੇ ਪਹੁੰਚਣ ਦੇ ਲਈ। ਨਹੀਂ ਤਾਂ ਟਰੰਪ ਹੋਣਾ ਦੇ ਦੁਆਰਾ ਜਿਹੜੀ ਡੈਡਲਾਈਨ ਰੱਖੀ ਗਈ ਸੀ ਉਸ ਦੇ ਤਹਿਤ 50% ਕੈਨੇਡੀਅਨ ਸਮਾਨ ਦੇ ਉੱਤੇ ਟੈਰਿਫ ਅੱਜ ਰਾਤ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਜੀ ਬਿਲਕੁਲ, 50% ਤੱਕ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ ਜੀ। ਇਹ ਵੀ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ 5525 ਮੀਲ ਦਾ ਬਾਰਡਰ ਆ US ਤੇ ਕੈਨੇਡਾ ਦੇ ਦਰਮਿਆਨ, ਅਨਡਿਫੈਂਡਡ ਆ, ਕਿਤੇ ਕੋਈ ਪੁਲਿਸ ਜਾਂ ਫੌਜ ਜਿਹੜੀ ਉਹ ਨਹੀਂ ਲੱਗੀ ਹੁੰਦੀ। ਇਹ ਮੰਨਿਆ ਜਿਹੜਾ ਜਾਂਦਾ ਵੀ ਰੋਜ਼ਾਨਾ 3 ਲੱਖ ਜਿਹੜੇ ਲੋਕ ਆ ਉਹ ਕਦੀ ਇਧਰੋਂ ਉਧਰ ਤੇ ਉਧਰੋਂ ਇੱਧਰ ਨੂੰ ਜਿਹੜੇ ਉਹ ਜਾਂਦੇ ਨੇ, ਤੇ $2 ਬਿਲੀਅਨ ਦੀ ਕੀਮਤ ਦਾ ਜਿਹੜਾ ਸਮਾਨ ਆ ਉਹ ਮੁਲਕਾਂ ਦੇ ਵਿੱਚ ਆਪਸ 'ਚ ਇੰਪੋਰਟ ਐਕਸਪੋਰਟ ਇਸ ਦੇ ਵਿੱਚ ਹੁੰਦਾ, ਕ੍ਰਾਸ ਕਰਦਾ ਉਸ ਬਾਰਡਰ ਨੂੰ। 8 ਲੱਖ ਕੈਨੇਡੀਅਨਸ ਅਮਰੀਕਾ ਦੇ ਵਿੱਚ ਇਸ ਮੌਕੇ ਰਹਿ ਰਹੇ ਹੈਗੇ ਆ। ਕੈਨੇਡਾ ਦੇ ਜਿਹੜੇ ਲੋਕ ਆ ਉਹ ਅੱਕੇ ਪਏ ਆ, ਉਹ ਤੰਗ ਵੀ ਜਿਹੜੇ ਉਹ ਆਏ ਆ। ਕਹਿੰਦੇ ਵੀ ਇਹ ਰੋਜ਼ ਦਾ ਹੀ ਜਿਹੜਾ ਉਹ ਕੰਮ ਹੋ ਚੁੱਕਾ ਆ। ਇੱਕ ਪਟੀਸ਼ਨ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਵਿੱਚ ਮੰਗ ਕਰ ਰਹੇ ਆ ਲੋਕ ਵੀ US ਦਾ ਜਿਹੜਾ ਐਂਬੈਸਡਰ ਆ ਕੈਨੇਡਾ ਨੂੰ, ਉਹਨੂੰ ਮੁਲਕ ਤੋਂ ਕੱਢਿਆ ਜਿਹੜਾ ਉਹ ਜਾਵੇ। ਹੁਣ ਤੱਕ 21 ਜੁਲਾਈ ਤੋਂ ਸ਼ੁਰੂ ਹੋਈ ਆ, ਜੇ ਮਹੀਨਾ ਨਹੀਂ ਹੋਇਆ 2 ਲੱਖ ਤੋਂ ਵੱਧ ਜਿਹੜੇ ਸਾਈਨ ਆ ਉੱਥੋਂ ਦੇ ਕੈਨੇਡੀਅਨਸ ਨੇ ਕਰ ਦਿੱਤੇ ਆ ਵੀ ਅਮਰੀਕਾ ਦਾ ਜਿਹੜਾ ਐਂਬੈਸਡਰ ਆ ਉੱਥੇ ਪੀਟ ਹੋਕਸਟਰਾ, ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਵੇ, ਕਿਉਂਕਿ ਉਹ ਜਿਹੜੇ ਜੀ ਕੈਨੇਡਾ ਤੇ ਅਮਰੀਕਾ ਦੇ ਸੰਬੰਧਾਂ ਨੂੰ ਠੀਕ ਕਰਨ ਦੇ ਵਿੱਚ ਨਾਕਾਮਯਾਬ ਰਿਹਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਇਹ ਸਦਰਨ ਕੈਲੀਫੋਰਨੀਆ ਦੇ ਟਾਊਨ ਵੈਲਫਲਾਵਰ ਤੋਂ ਆ ਰਹੀ ਆ। ਮੈਂ ਤੁਹਾਡੇ ਵੀ ਸ਼ੇਅਰ ਕਰ ਦਿੱਤੀ ਆ, ਜੇ ਆਪਾਂ ਵੀਡੀਓ ਸ਼ੋਅ ਕਰ ਸਕਦੇ ਹਾਂ ਆਪਣੇ ਸਰੋਤਿਆਂ ਨੂੰ। ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਪੰਜਾਬੀ ਦੇ 7-11 ਨੂੰ ਓਕਲੈਂਡ ਦੇ ਵਿੱਚ ਸਮੈਸ਼ ਗ੍ਰੈਬ ਥਰੂ ਲੁੱਟਿਆ, ਇੱਕ ਦਿਨ 'ਚ 2 ਵਾਰ ਤੇ ਸਾਲ 'ਚ 5 ਵਾਰ। ਹੁਣ ਅੱਜ ਇਹ ਖਬਰ ਆ ਰਹੀ ਆ ਵੀ ਕੱਲ ਵੈਲਫਲਾਵਰ ਟਾਊਨ ਦੇ ਵਿੱਚ ਇਹ ਇੱਕ ਲਿਕਰ ਸਟੋਰ ਨੂੰ 40 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੇ ਤੜਕੇ 3 ਵਜੇ ਜਾ ਕੇ ਬੜੇ ਆਰਾਮ ਦੇ ਨਾਲ ਲੌਕ ਤੋੜਿਆ ਤੇ 40 ਜਣਿਆਂ ਨੇ ਉਹ ਸਟੋਰ ਨੂੰ ਲੁੱਟਿਆ। ਜਿਹੜਾ ਵੀ ਜਿਹਦੇ ਹੱਥ ਸਮਾਨ ਆਦਾ ਸੀ ਉਹ ਚੱਕ ਕੇ ਚਲੇ ਗਿਆ। A&Z ਮਾਰਕੀਟ ਦਾ ਨਾਂ ਦੱਸਿਆ ਗਿਆ। ਉਹਦੇ ਜਿਹੜੇ ਦੋਨੋਂ ਹੀ ਐਕਸਟੀਰੀਅਰ ਸਿਕਿਉਰਿਟੀ ਕੈਮਰਾਜ਼ ਉਹਨਾਂ ਨੇ ਕਿਹਾ ਵੀ ਉਹਦੇ ਮੁਤਾਬਕ ਜਿਹੜੇ ਡੈਡ ਬੋਲਟ ਲੌਕ ਸੀਗੇ ਉਹਨਾਂ ਨੂੰ ਕੱਟ ਕੀਤਾ ਗਿਆ ਪਾਵਰ ਟੂਲ ਦੇ ਨਾਲ, ਤੇ ਉਹ ਤੋਂ ਬਾਅਦ ਵਿੰਡੋਜ਼ ਤੋੜ ਦਿੱਤੀਆਂ ਗਈਆਂ। ਇਹ 3:30 ਵਜੇ ਦੇ ਕਰੀਬ ਜਿਹੜਾ ਲਾਸ ਐਂਜਲਸ ਕਾਉਂਟੀ ਦਾ ਸ਼ੈਰਿਫ ਆਫਿਸ ਆ ਉਹ ਦੱਸ ਰਿਹਾ। ਇਹ ਐਕਚੁਅਲੀ ਇਹ ਸੈਚਰਡੇ ਦੀ ਖਬਰ ਆ, ਇਹ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ। ਸੋ ਵੀਡੀਓਜ਼ ਵਗੈਰਾ ਖਬਰ ਇਹ ਜਿਹੜੀ ਆ ਅੱਜ ਆਈ ਹੈਗੀ ਆ। ਸੋ ਇਹਦੇ ਵਿੱਚ 30 ਤੋਂ ਲੈ ਕੇ 40 ਦੇ ਕਰੀਬ ਅਨਆਇਡੈਂਟੀਫਾਈਡ ਸਸਪੈਕਟ ਜਿਹੜੇ ਆ ਉਹਨਾਂ ਨੇ ਪੂਰੇ ਦਾ ਪੂਰਾ ਸਟੋਰ ਲੁੱਟ ਰਿਹਾ। ਜਿਹੜੇ ਓਨਰਸ ਆ
ਉਹ ਕਹਿੰਦੇ ਵੀ ਅਲਾਰਮ ਨੇ ਵੀ ਜਿਹੜਾ ਅਲਰਟ ਸੈਂਡ ਕੀਤੇ, ਪਰ ਜਿਹੜੀ ਪੁਲਿਸ ਵੀ ਆ ਉੱਥੇ ਟਾਈਮ ਸਿਰ ਨਹੀਂ ਪਹੁੰਚੀ, ਤੇ ਜਦੋਂ ਪਹੁੰਚੀ ਤੇ ਉਹ ਇਕੱਠੇ ਇੰਨੇ ਸੀ ਤੇ ਪੁਲਿਸ ਵਾਲਿਆਂ ਦੇ ਕੋਲ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੋਇਆ। ਇਹ ਜਿਹੜੀ ਬਰਗਲਰੀ ਸੀ ਇਹ ਉਸ ਟਾਈਮ ਤੇ ਹੋਈ ਜਦੋਂ ਉਹਨਾਂ ਨੇ ਇਹ 100 ਦੇ ਕਰੀਬ ਜਿਹੜੀਆਂ ਕਾਰਾਂ ਸੀ ਉਹਨੇ ਵਹੀਕਲੀ ਟੇਕ ਓਵਰ ਕਰ ਲਈ, ਜਿਹੜਾ ਵੈਲਫਲਾਵਰ ਬੁਲੇਵਰਡ ਹੈਗਾ, ਸੋਮਰਸੈਟ ਤੇ ਵੈਲਫਲਾਵਰ ਬੁਲੇਵਰਡ। ਸੋ ਏਜੀ ਮਾਰਕੀਟ ਦਾ ਓਨਰ ਨਾਥਨ ਅਬਦੁਲ ਲਤੀਫ ਕਰਕੇ ਆ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਸ਼ੌਕਿੰਗ ਆ। ਕਹਿੰਦੇ ਵੀ ਮੇਰੇ ਫਾਦਰ ਨੇ ਪੂਰੀ ਲਾਈਫ ਲਾ ਕੇ ਸਟੋਰ ਬਣਾਇਆ ਸੀ ਤੇ ਅਸੀਂ ਮਿਹਨਤ ਕਰਦੇ ਹਾਂ 16 18 ਘੰਟੇ, ਤੇ ਹੁਣ ਇਹ ਤੁਸੀਂ ਦੇਖੋ ਵੀ ਇੰਨੇ ਜ਼ਿਆਦਾ ਗਿਣਤੀ ਚ ਆ ਕੇ ਸ਼ਰੇਆਮ ਜਿਹੜਾ ਸਟੋਰ ਆ ਉਹ ਲੁੱਟ ਲਿਆ ਹੈਗਾ। ਡਿਪਟੀਜ਼ ਨੇ ਕਈ ਜਿਹੜੀਆਂ ਸਾਈਟੇਸ਼ਨ ਵੀ ਇਸ਼ੂ ਕੀਤੀਆਂ ਆ ਸਟਰੀਟ ਟੇਕ ਓਵਰ ਦੀਆਂ। ਸੋ ਜਿਹੜਾ ਸਟੋਰ ਲੁੱਟਿਆ ਉਹਦੇ ਮਾਮਲੇ ਚ ਕੋਈ ਨਹੀਂ, ਕਿਉਂਕਿ ਉਹ ਤੁਹਾਨੂੰ ਪਤਾ ਹੀ ਆ ਵੀ $950 ਤੋਂ ਥੱਲੇ ਆ ਕਿੰਨੇ ਕਿ ਜਿਹੜੇ ਚਾਰਜ ਹੋਣੇ ਹੈਗੇ ਆ। ਉਹ ਤਾਂ ਹਰਜੋਤ ਸਿੰਘ ਚੇਂਜ ਹੋ ਗਿਆ 950 ਵਾਲਾ ਤਾਂ। ਇਹ ਹਾਲ ਸਾਡੀ ਜਿਹੜੀ ਸਟੇਟ ਆਫ ਕੈਲੀਫੋਰਨੀਆ ਦਾ ਆ। ਜਦੋਂ ਇੱਕ ਇਮੀਗ੍ਰੈਂਟ ਕੋਈ ਗਲਤੀ ਕਰਦਾ ਆ, ਪੂਰਾ ਨੈਸ਼ਨਲ ਮੀਡੀਆ ਜਿਹੜਾ ਆ ਉਹ ਉਹਦੀ ਫੋਟੋ ਨੂੰ ਬਾਰ-ਬਾਰ ਦਿਖਾਲਦਾ ਆ। ਆ ਹੁਣ ਤੁਹਾਡੇ ਨਾਲ 2 ਇਨਸੀਡੈਂਟਸ ਦੱਸਦੀਆਂ, 40 50 ਬੰਦੇ ਇਕੱਠੇ ਸਟੋਰਾਂ 'ਚ ਵੜਦੇ ਆ ਤੇ ਪੂਰਾ ਲੁੱਟ ਕੇ ਲੈ ਜਾਂਦੇ ਆ। ਸੋ ਇੱਕ ਓਕਲੈਂਡ 'ਚ ਵਾਪਰੀ ਆ, ਦੂਜੀ ਵੈਲਫਲਾਵਰ ਜਿਹੜਾ ਟਾਊਨ ਆ ਲਾਸ ਐਂਜਲਸ ਦੇ ਲਾਗੇ, ਉੱਥੇ ਵਾਪਰੀ। ਇਹ ਸੋ ਓਵਰਆਲ ਨੈਸ਼ਨਲੀ ਇਹ ਜਿਹੜਾ ਹਾਲ ਆ ਵੀ ਜਦੋਂ ਤਾਂ ਭੰਡਣਾ ਹੁੰਦਾ ਆ ਉਦੋਂ ਤਾਂ ਫਿਰ ਇਸ ਤਰੀਕੇ ਦੇ ਨਾਲ ਇਮੀਗ੍ਰੈਂਟਾਂ ਨੂੰ ਲੈ ਕੇ ਭੰਡਦੇ ਆ, ਤੇ ਜਦੋਂ ਇਮੀਗ੍ਰੈਂਟ ਵਿਕਟਮ ਹੁੰਦੇ ਆ ਉਦੋਂ ਫਿਰ ਉਹਨਾਂ ਦੀ ਸਾਰ ਵੀ ਜਿਹੜੀ ਆ ਉਹ ਨਹੀਂ ਜਿਹੜੀ ਉਹ ਲਈ ਜਾਂਦੀ। 950 ਵਾਲਾ ਤਾਂ ਹਰਜੋਤ ਸਿੰਘ ਜੀ ਉਹ ਤਾਂ ਚੇਂਜ ਹੋ ਚੁੱਕਾ ਹੈ, ਉਹ ਤਾਂ ਹੁਣ ਨਹੀਂ ਰਿਹਾ। ਸੋ ਇਹ ਤਾਂ ਪਰ ਫੰਡਿੰਗ ਨਹੀਂ ਦੇ ਰਿਹਾ ਗਵਰਨਰ ਨੇ, ਇਹ ਤਾਂ ਨਹੀਂ, ਇਹ ਡੀਏ ਦੇ ਉੱਤੇ, ਇਹ ਤਾਂ ਹਰਜੋਤ ਸਿੰਘ ਜੀ ਡੀਏ ਦੇ ਉੱਤੇ ਡਿਪੈਂਡ ਆ। ਡੀਏ ਕਰਦੇ ਹੀ ਨਹੀਂ ਕੁਝ ਵੀ, ਡੀਏ ਢਿੱਲੇ ਹੀ ਬਹੁਤ ਆ, ਉਹ ਚਾਰਜ ਹੀ ਨਹੀਂ ਕਰਦੇ, ਪ੍ਰੋਸੀਕਿਊਟ ਹੀ ਨਹੀਂ ਕਰਦੇ। ਵੀ ਉਹ ਕਹਿੰਦੇ ਸਾਨੂੰ ਫੰਡਿੰਗ ਨਹੀਂ ਮਿਲ ਰਹੀ ਹੈਗੀ। ਇਹ ਹਰ ਇੱਕ ਜਾਣਾ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਿਹਾ, ਕੰਮ ਕਰਕੇ ਕੋਈ ਵੀ ਨਹੀਂ ਰਾਜੀ। ਪੁਲਿਸ ਵਾਲੇ ਫੜਦੇ ਨਹੀਂ, ਕਹਿੰਦੇ ਜੀ ਇਹਨਾਂ ਨੇ ਛੁੱਟ ਜਾਣਾ, ਤੇ ਜੇ ਪੁਲਿਸ ਵਾਲਿਆਂ ਨੇ ਫੜਦਾ ਦੀ ਤਾਂ ਫਿਰ ਪ੍ਰੋਸੀਕਿਊਟ ਕਿੱਦਾਂ ਕਰਨਾ? ਪ੍ਰੋਸੀਕਿਊਟਰ ਕਹਿੰਦੇ ਪੈਸੇ ਨਹੀਂ ਦਿੰਦੇ। ਉਹ ਹੋਰ ਕੰਮਾਂ ਦੇ ਵਿੱਚ ਬੜੇ ਸੋਹਣੇ ਇਹਨਾਂ ਦੇ ਕੋਲੋਂ ਹੁੰਦੇ ਆ। ਉਹ ਚਿੱਠੀ ਲਿਖਾਉਣੀ ਹੋਵੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ, ਉਹਦੇ ਲਈ ਇਹਨਾਂ ਕੋਲ ਸਮਾਂ ਵੀ ਆ, ਜੈਫਰ ਰੋਜ਼ਨ ਵਰਗੇ ਕੋ, ਤੇ ਉਦੋਂ ਇਹਨਾਂ ਕੋਲ ਫੰਡਿੰਗ ਵੀ ਆ। ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਇਹਨਾਂ ਨੇ ਚਿੱਠੀ ਲਿਖਣੀ ਹੁੰਦੀ ਆ, ਤੇ ਜਦੋਂ ਇਦਾਂ ਦੇ ਕੰਮ ਕਰਦੇ ਉਦੋਂ ਕਹਿੰਦੇ ਜੀ ਸਾਡੇ ਕੋਲ ਫੰਡਿੰਗ ਨਹੀਂ ਆ। ਇਹ ਸੋਹਣੇ ਬਹਾਨੇ ਜਿਹੜੇ ਇਹਨਾਂ ਨੇ ਬਣਾਏ ਆ ਨਾ ਕੰਮ ਕਰਨ ਦੇ। ਜੀ ਇੱਕ ਬ੍ਰੇਕ ਲੈਂਦੇ ਆ ਜੀ ਹੋਰ, ਤੇ ਬ੍ਰੇਕ ਤੋਂ ਬਾਅਦ ਆਉਂਦੇ ਆ ਵਾਪਸ, ਤੇ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ, ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair. ब्रेक तो बाद फिर सब जी आया ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਪਿਊ ਰਿਸਰਚ ਦੀ ਜਿਹੜੀ ਨਵੀਂ ਰਿਪੋਰਟ ਸਾਹਮਣੇ ਜਿਹੜੀ ਉਹ ਆਈ ਆ, ਜਿਸ ਵਿੱਚ ਇਹ ਜਿਹੜਾ ਦੱਸਿਆ ਜਾ ਰਿਹਾ ਆ ਵੀ ਲੋਕਾਂ ਦਾ US ਅਡਲਟਸ ਦਾ ਓਪੀਨੀਅਨ ਭਾਰਤ ਨੂੰ ਲੈ ਕੇ ਪਹਿਲਾਂ ਨਾਲੋਂ ਅਨਫੇਵਰੇਬਲ ਹੋ ਚੁੱਕਾ ਹੈਗਾ ਆ। ਇਹ ਜਿਹੜੀ ਲੇਟੈਸਟ ਡਾਟਾ ਆ ਉਹ ਸਾਹਮਣੇ
ਆਇਆ ਹੈਗਾ ਆ। ਇਹ ਜਿਹੜਾ ਫੇਵਰੇਬਲ 45% ਤੇ ਅਨਫੇਵਰੇਬਲ 50%। ਆਪਾਂ ਦੇਖਿਆ ਵੀ ਬੀਤੇ ਕੁਝ ਸਮਿਆਂ ਦੇ ਵਿੱਚ ਜੋ ਭਾਰਤੀਆਂ ਦੀਆਂ ਕਰਤੂਤਾਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆਈਆਂ ਆ, ਤੇ ਜਿਹੜਾ H1B ਦਾ ਰੌਲਾ ਪਿਆ ਆ, ਉਹਦੇ ਕਰਕੇ ਲੋਕਾਂ ਦੇ ਵਿੱਚ ਇਹ ਨਜ਼ਰੀਆ ਬਦਲ ਚੁੱਕਾ ਹੈਗਾ ਆ। ਸੋ ਜਿਹੜੇ ਖਾਸ ਕਰਕੇ 18 ਤੋਂ ਲੈ ਕੇ ਤੇ 50 ਸਾਲ ਦੀ ਉਮਰ ਦੇ ਅਡਲਟ ਨੇ US ਦੇ ਵਿੱਚ, ਉਹ ਮੋਰ ਦੈਨ 50%, ਤਕਰੀਬਨ 55% ਇਸ ਉਮਰ ਵਰਗ ਵਾਲੇ ਭਾਰਤ ਦੇ ਬਾਰੇ ਹੁਣ ਵਧੀਆ ਨਜ਼ਰੀਆ ਨਹੀਂ ਰੱਖਦੇ। ਜਿਹੜੀ ਵੱਡੀ ਉਮਰ ਵਾਲੇ ਆ ਉਹ 50% ਇਸ ਦੇ ਪ੍ਰਤੀ, ਭਾਰਤ ਪ੍ਰਤੀ ਜਿਹੜਾ ਉਹ ਨਜ਼ਰੀਆ ਰੱਖਦੇ ਹੈਗੇ ਆ। ਤੇ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਰਾਈਟ ਵਿੰਗ ਵਾਲੇ ਆ ਉਹ 55% ਅਨਫੇਵਰੇਬਲ ਜਿਹੜਾ ਨਜ਼ਰੀਆ ਜਿਹੜਾ ਉਹ ਰੱਖਦੇ ਆ, ਤੇ ਜਿਹੜੇ ਡੈਮੋਕ੍ਰੇਟ ਜਾਂ ਲੈਫਟ ਲੀਨਿੰਗ ਵਾਲੇ ਆ ਉਹ ਤਕਰੀਬਨ 45% ਨਜ਼ਰੀਆ ਭਾਰਤ ਪ੍ਰਤੀ ਜਿਹੜਾ ਉਹ ਬੈਟਰ ਜਿਹੜਾ ਉਹ ਰੱਖਦੇ ਹੈਗੇ ਆ। ਸੋ ਅੱਗੇ ਦੇ ਨਾਲੋਂ ਕਹਿੰਦੇ ਵੀ ਕਾਫੀ ਜ਼ਿਆਦਾ ਫਰਕ ਜਿਹੜਾ ਉਹ ਪੈ ਚੁੱਕਾ ਹੈਗਾ ਆ। ਜਿਸ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਆ, ਜੋ ਰੀਸੈਂਟਲੀ ਖਾਸ ਕਰਕੇ H1B ਤੇ ਹੋਰ ਮਸਲਿਆਂ ਦੇ ਕਰਕੇ ਅਮਰੀਕੀ ਅਡਲਟਸ ਦੇ ਵਿੱਚ ਭਾਰਤ ਨੂੰ ਲੈ ਕੇ ਨਜ਼ਰੀਆ ਬਦਲਦਾ ਜਾ ਰਿਹਾ ਹੈਗਾ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਫੈਡਰਲ ਗਵਰਨਮੈਂਟ ਨੇ 1.7 ਮਿਲੀਅਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੋਕਾਂ ਦੇ ਜਿਹੜੇ ਰਿਕਾਰਡ ਆ ਉਹ ਵੱਖ-ਵੱਖ ਸਟੇਟਾਂ ਤੋਂ ਮੰਗੇ ਸੀ। ਜਿਹਦੇ ਵਿੱਚ ਜਿਹੜੀ ਜਾਣਕਾਰੀ ਮੰਗੀ ਗਈ ਸੀ ਉਹ ਸਾਰਾ ਤੁਹਾਡਾ ਡੇਟ ਆਫ ਬਰਥ, ਨਾਮ, ਡਰਾਈਵਿੰਗ ਲਾਇਸੈਂਸ ਨੰਬਰ, ਸੋਸ਼ਲ ਸਿਕਿਉਰਿਟੀ ਨੰਬਰ, ਇਹ ਸਾਰੀ ਇਨਫੋਰਮੇਸ਼ਨ ਹੋਣੀ ਸੀ। ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਨਾਨ ਡੋਮਿਸਾਈਲਡ ਆ ਜਾਂ ਡੋਮਿਸਾਈਲਡ ਆ, ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਜਾਂ ਵਰਕ ਪਰਮਿਟ ਆ। ਸੋ ਹਰ ਇੱਕ ਦਾ ਉਹਨਾਂ ਨੇ ਮੰਗਿਆ ਸੀ 1.7 ਮਿਲੀਅਨ ਕਮਰਸ਼ੀਅਲ ਡਰਾਈਵਰਸ ਦਾ। ਸੋ 21 ਸਟੇਟਾਂ ਨੇ ਸੂ ਕੀਤਾ ਸੀ ਭਈ ਇਹ ਤਾਂ ਜਿਹੜੀ ਆ ਪ੍ਰਾਈਵੇਸੀ ਪ੍ਰੋਟੈਕਸ਼ਨ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਵਿਰੋਧ ਹੈਗਾ ਆ, ਉਹਦੀ ਵਾਇਲੇਸ਼ਨ ਹੈਗੀ ਆ। ਸੋ ਇਸ ਕਰਕੇ ਅਸੀਂ ਇਹ ਨਹੀਂ ਦੇ ਸਕਦੇ ਹੈਗੇ। ਸੋ ਉਸ ਦੇ ਮਾਮਲੇ ਦੇ ਵਿੱਚ ਜੱਜ ਨੇ ਜਿਹੜੀ ਆ ਇਹ ਰੋਕ ਲਾ ਦਿੱਤੀ ਆ। ਸੋ ਇੱਕ ਜੱਜ ਨੇ ਇਹ ਕਿਹਾ ਵੀ ਨਹੀਂ, ਇਹ ਤੁਸੀਂ ਜਿਹੜਾ ਡਾਟਾ ਆ ਇਹ ਨਹੀਂ ਲੈ ਸਕਦੇ ਹੈਗੇ, ਚਾਹੇ ਨਾਨ ਡੋਮਿਸਾਈਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਜਾਂ ਇਮੀਗ੍ਰੈਂਟ ਡਰਾਈਵਰਸ ਆ, ਕੁਛ ਵੀ ਜੋ ਇਹ ਕਮਰਸ਼ੀਅਲ ਡਰਾਈਵਿੰਗ ਰੈਕਰਡਸ ਹੈਗੇ ਆ ਉਹ ਤੁਸੀਂ ਨਹੀਂ ਮੰਗ ਸਕਦੇ ਹੈਗੇ ਪ੍ਰਾਈਵੇਸੀ ਨੂੰ ਲੈ ਕੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਆਪਾਂ ਮਾਰਦੇ ਜਾਈਏ, ਅਮਰੀਕਨ ਮਿਸ਼ਨਰੀ ਇੱਕ, ਉਸ ਨੂੰ ਨਾਈਜਰ ਮੁਲਕ ਜੋ ਅਫਰੀਕਾ ਦੇ ਵਿੱਚ ਆ ਉਸ ਨੂੰ ਕਿਡਨੈਪ ਕੀਤਾ ਗਿਆ ਸੀਗਾ ਹੁਣ ਤੋਂ 9 ਮਹੀਨੇ ਪਹਿਲਾਂ। ਕੈਵਿਨ ਰਾਈਡ ਆਊਟ ਇਸ ਦਾ ਨਾਮ ਸੀਗਾ, ਤੇ ਕਹਿੰਦੇ ਵੀ ਅਨਨੋਨ ਅਸੇਲੀਅੰਟਸ ਦੇ ਦੁਆਰਾ ਨਿਮਾਨੇ ਕਰਕੇ ਜਿਹੜਾ ਸ਼ਹਿਰ ਪੈਂਦਾ ਆ ਨਾਈਜਰ ਦੇ ਵਿੱਚ, ਉੱਥੇ ਅਬਡਕਟ ਕੀਤਾ ਗਿਆ ਸੀਗਾ। ਤੇ ਕਹਿੰਦੇ ਵੀ ਫਾਈਨਲੀ 9 ਮਹੀਨਿਆਂ ਬਾਅਦ ਉਸ ਨੂੰ ਛੱਡਿਆ ਜਿਹੜਾ ਗਿਆ ਹੈਗਾ ਆ। ਸੋ ਇਹ ਜਿਹੜਾ ਕੈਵਿਨ ਰਾਈਡ ਆਊਟ ਆ ਉਹ ਆਪਣੀ ਜਿਹੜੀ ਵੰਡਰਫੁਲ ਕ੍ਰਿਸਚੀਅਨ ਮਿਸ਼ਨਰੀ ਪ੍ਰੋਗਰਾਮ ਦੇ ਤਹਿਤ ਉੱਥੇ ਕ੍ਰਿਸਚੀਅਨਿਟੀ ਦੇ ਪਸਾਰ ਦੇ ਲਈ ਜਿਹੜਾ ਉਹ ਗਿਆ ਸੀਗਾ, ਲੋਕਾਂ ਦਾ ਧਰਮ ਤਬਦੀਲ ਕਰਨ ਦੇ ਲਈ। ਉਹ ਤਾਂ ਕੋਈ ਬੜੀ ਚੰਗੀ ਗੱਲ ਨਹੀਂ ਹੁੰਦੀ ਲੋਕਾਂ ਦੇ ਧਰਮ ਜਿਹੜੇ ਇਸ ਤਰੀਕੇ ਦੇ ਨਾਲ ਤਬਦੀਲ ਕਰਕੇ, ਪਰ US ਵਾਲੇ ਅੱਜ ਦੱਸ ਰਹੇ ਆ ਵੀ ਇਸ ਨੂੰ ਵਾਪਸ ਜਿਹੜਾ ਆ ਉਹ ਆਪਣੀ US ਦੀ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ, ਵੀ ਹੁਣ ਇਹਨਾਂ ਦੀ ਨਿਗਰਾਨੀ ਹੇਠ ਪਹੁੰਚ ਗਿਆ ਹੈਗਾ ਆ। ਸੋ ਉਹਨਾਂ ਨੇ ਜਿਹੜਾ ਉਹ ਲਿਖਿਆ ਵੀ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਆਪਣੇ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਲਿਖਿਆ ਸੀਗਾ, ਕੈਵਿਨ, ਯੂਨਾਈਟਿਡ ਸਟੇਟ ਆਫ ਅਮਰੀਕਾ ਲੁਕਸ ਫਾਰਵਰਡ ਟੂ ਵੈਲਕਮਿੰਗ ਯੂ ਹੋਮ, ਗਲੈਡ ਟੂ ਹੈਵ ਹੈਲਪਡ। ਨਾਈਜਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਜਿਹਾਦੀ ਗਰੁੱਪ ਅਲ-ਕਾਇਦਾ ਦੇ ਨਾਲ ਜਿਹੜੇ ਹੋਏ, ਇਸਲਾਮੀ ਸਟੇਟ ਦੇ ਨਾਲ ਉੱਥੇ ਚੱਲ ਰਹੇ ਆ। ਉਸ ਮੁਲਕ ਦੀ ਜਿਹੜੀ ਸਿਚੁਏਸ਼ਨ ਆ ਲਗਾਤਾਰ ਬਦ ਤੋਂ ਬਦਤਰ ਹੁਣ ਹੁੰਦੀ ਜਿਹੜੀ ਉਹ ਜਾ ਰਹੀ ਆ। ਉੱਥੇ ਮਿਲਟਰੀ ਏਜੰਟਾਂ ਦੇ ਦੁਆਰਾ ਕੰਟਰੋਲ ਕਾਫੀ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਤੇ ਕਹਿੰਦੇ ਵੀ 2023 ਦੇ ਵਿੱਚ ਮਿਲਟਰੀ ਏਜੰਟਾਂ ਨੇ ਜਿਹੜੀ ਉੱਥੇ ਦਾ ਡੈਮੋਕ੍ਰੇਟਲੀ ਇਲੈਕਟਡ ਪ੍ਰੈਜ਼ੀਡੈਂਟ ਸੀਗਾ ਮੁਹੰਮਦ ਬਜ਼ੂਮ, ਉਸ ਨੂੰ ਤਖਤੇ ਤੋਂ ਜਿਹੜਾ ਲਾ ਕੇ ਆਪਣੇ ਕੰਟਰੋਲ ਦੇ ਵਿੱਚ ਮੁਲਕ ਨੂੰ ਲੈ ਲਿਆ ਸੀਗਾ। ਸੋ ਹੁਣ ਇਹ ਆ ਵੀ ਕੈਵਿਨ ਰਾਈਡ ਆਊਟ ਜਿਹੜਾ ਕ੍ਰਿਸਚੀਅਨ ਮਿਸ਼ਨਰੀ ਪ੍ਰੋਗਰਾਮ ਦੇ ਉੱਤੇ ਉੱਥੇ ਗਿਆ ਹੋਇਆ ਸੀ, ਉਸ ਨੂੰ ਉੱਥੇ ਕਿਡਨੈਪ ਕੀਤਾ ਸੀ, ਤਾਂ ਹੁਣ 9 ਮਹੀਨਿਆਂ ਬਾਅਦ ਉਸ ਨੂੰ ਵਾਪਸ ਜਿਹੜਾ ਆ ਉਹ ਲਿਆਂਦਾ ਗਿਆ ਹੈਗਾ। ਜਾਂਦੇ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ 15 ਅਗਸਤ ਦੀਆਂ ਪਰੇਡਸ ਹੋਈਆਂ
ਤੇ ਇੰਡੀਆ ਦੀ ਆਜ਼ਾਦੀ ਦੀ ਜਿਹੜੀ ਅਖੌਤੀ ਆਜ਼ਾਦੀ ਦੀ ਆਪਾਂ ਗੱਲ ਕਰਦੇ ਜਾਈਏ ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਏਰੀਏ ਦੇ ਵਿੱਚ ਸਿੱਖਾਂ ਨੇ ਪ੍ਰੋਟੈਸਟ ਵੀ ਕੀਤੇ। ਪਰ ਇੱਕ ਬੜੀ ਹੈਰਾਨੀ ਵਾਲੀ ਜਿਹੜੀ ਖਬਰ ਆਈ ਆ ਵੀ ਨਿਊਯਾਰਕ ਦਾ ਜਿਹੜਾ ਮੇਅਰ ਆ ਜੋਹਰਾਨ ਮਮਦਾਨੀ, ਉਹ ਉਸਨੇ ਪਰੇਡ ਦੇ ਵਿੱਚ ਹਿੱਸਾ ਨਹੀਂ ਲਿਆ। ਵਾਰ-ਵਾਰ ਭਾਰਤੀ ਮੂਲ ਦੇ ਕਈ ਲੋਕਾਂ ਵੱਲੋਂ ਉਹਦੀਆਂ ਮਿੰਨਤਾਂ ਕੀਤੀਆਂ ਗਈਆਂ ਵੀ ਪਰੇਡ ਦੇ ਵਿੱਚ ਪਹਿਲੇ ਮੇਅਰ ਵੀ ਹਿੱਸਾ ਲੈਂਦੇ ਰਹੇ ਆ, ਪਰ ਉਹ ਕਹਿੰਦੇ ਵੀ ਉਹਨਾਂ ਨੇ ਉਹ ਹਿੱਸਾ ਉਹਦੇ ਵਿੱਚ ਨਹੀਂ ਲਿਆ। ਉਹ ਆਪਾਂ ਸਾਰਿਆਂ ਨੂੰ ਪਤਾ ਆ, ਪਿਛਲੇ ਦਿਨਾਂ 'ਚ, ਪਿਛਲੇ ਮਹੀਨਿਆਂ 'ਚ, ਸਾਲਾਂ 'ਚ ਉਹ ਬਿਆਨ ਦਿੰਦੇ ਰਹੇ ਆ ਵੀ ਕਿਸ ਤਰ੍ਹਾਂ ਉੱਥੇ ਮਿਨੋਰਟੀਜ਼ ਦਾ ਨਾਲ ਜਿਹੜਾ ਆ ਇੰਡੀਆ ਦੇ ਵਿੱਚ ਵਰਤਾਰਾ ਕੀਤਾ ਜਾਂਦਾ ਹੈਗਾ ਆ। ਸੋ ਉਹਨਾਂ ਨੇ ਕਹਿੰਦੇ ਵੀ ਜਿਹੜੇ ਇਨ ਪਲੇਸ ਆਫ ਪਾਰਟਿਸਿਪੇਟਿੰਗ ਇਨ ਮੇਨ ਪਰੇਡ, ਉਹ ਜਿਹੜੀਆਂ ਸਮਾਲ ਨੇਬਰਹੁੱਡਸ ਆ, ਉਹਨਾਂ ਦੇ ਵਿੱਚ ਕੀ ਜਿਹੜੇ ਇਸ਼ੂਜ਼ ਹੈਗੇ ਆ, ਕੁਈਨਸ ਦਾ ਖਾਸ ਕਰਕੇ ਏਰੀਆ ਜਿਹੜਾ ਉੱਥੇ, ਉਹਨਾਂ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਜੀ, ਇਸ ਗੱਲੋਂ ਤਾਂ ਹਰਜੋਤ ਸਿੰਘ ਜੀ ਇਹਨੇ ਸਟੈਂਡ ਤਗੜਾ ਲਿਆ ਆ। ਇਜ਼ਰਾਈਲ ਵਾਲੀ ਪਰੇਡ 'ਚ ਵੀ ਨਹੀਂ ਇਹਨੇ ਹਿੱਸਾ ਜਿਹੜਾ ਉਹ ਲਿਆ ਸੀਗਾ, ਤੇ ਹੁਣ ਭਾਰਤ ਵਾਲੀ ਦੇ ਵਿੱਚ ਵੀ ਜਿਹੜਾ ਉਹ ਨਹੀਂ ਲਿਆ। ਤੇ ਜਦੋਂ ਰਾਜਾ ਆਇਆ ਸੀਗਾ, ਜਦੋਂ ਇਹਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਮੌਕਾ ਮਿਲਿਆ ਕੀ ਸਵਾਲ ਪੁੱਛੋਗੇ, ਤੇ ਇਹਨੇ ਉਦੋਂ ਇਹੀ ਕਿਹਾ ਸੀਗਾ ਮੈਂ ਉਹਨੂੰ ਕਹੂੰਗਾ ਵੀ ਕੋਈ ਨੂੰ ਵਾਪਸ ਕਰ ਦਿਓ, ਹੁਣ ਬਥੇਰਾ ਚਿਰ ਜਿਹੜਾ ਉਹ ਤੁਸੀਂ ਰੱਖ ਲਿਆ, ਪਰ ਉਹ ਮੌਕਾ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਆ। ਬਿਲਕੁਲ ਉਸ ਟਾਈਮ ਤੇ ਵੀ ਉਹਨੂੰ ਪੂਰਾ ਕਿਹਾ ਸੀ। ਹਾਂਜੀ, ਸੋ ਸਟੈਂਡ ਇਸ ਪੱਖ ਤੋਂ ਜਿਹੜਾ ਦੇਖਿਆ ਜਾਵੇ ਤਾਂ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਅਸਲ ਦੇ ਵਿੱਚ ਉਹ ਖੜ ਵੀ ਰਿਹਾ ਹੈਗਾ ਉਹਨਾਂ ਦੇ ਨਾਲ, ਨਹੀਂ ਤਾਂ ਟੋਕਨ ਮੇਅਰ ਤੇ ਟੋਕਨ ਰਿਪਰੈਜ਼ੈਂਟੇਟਿਵ ਆਪਾਂ ਬਥੇਰੇ ਦੇਖੇ ਆ, ਉਹ ਅਜਿਹਾ ਸਟੈਂਡ ਘੱਟ ਹੀ ਜਿਹੜਾ ਉਹ ਲੈਂਦੇ ਹੈਗੇ ਆ। ਤੇ ਹਰਜੋਤ ਸਿੰਘ ਸਮਾਂ ਪ੍ਰੋਗਰਾਮ ਦਾ ਸਮਾਪਤ, ਮਿਲਾਂਗੇ ਜਿਹੜਾ ਉਹ ਅਗਲੀ ਵਾਰ, ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।